मोहम्मद नूर दस्तगीर भट्ट को सदारती एजाज़ बराए हुस्न कारकर्दगी अता किया है। मैं 2018 ਦੇ ਵਿੱਚ ਜਿਹੜਾ ਨਾ 240 ਕਿਲੋ ਜਿਹੜਾ ਨਾ weight ਚੁੱਕਿਆ ਸੀ, ਜਿਹੜਾ ਕਿ ਮੇਰੀ ਉਮਰ ਵੀ ਜਿਹੜੀ ਉਸ ਟਾਈਮ ਸੀ 20 ਸਾਲ ਸੀ ਤੇ ਉਸ ਟਾਈਮ ਦਾ ਜੂਨੀਅਰ ਜਿਹੜਾ ਮਤਲਬ ਇਹਨੂੰ ਤੁਸੀਂ ਕਹਿ ਸਕਦੇ ਜੂਨੀਅਰ ਵਰਲਡ ਰਿਕਾਰਡ ਵੀ ਹੋਇਆ ਸੀ ਅਨਅਫੀਸ਼ੀਅਲ 17 ਸਾਲ ਦੀ ਉਮਰ ਦੇ ਵਿੱਚ। ਮੇਰਾ ਪਹਿਲਾ ਹੀ ਇੰਟਰਨੈਸ਼ਨਲ ਮੁਕਾਬਲਾ ਸੀ ਤੇ ਪਹਿਲੀ ਵਾਰੀ ਦੇ ਵਿੱਚ ਹੀ ਮੈਂ 3 ਗੋਲਡ ਮੈਡਲ ਜਿਹੜੇ ਨੇ ਪਾਕਿਸਤਾਨ ਵਾਸਤੇ ਜਿੱਤੇ ਸਨ। ਇੰਡੀਆ ਦੇ ਵਿੱਚ ਇੰਡੀਆ ਦੀ ਸਰਜ਼ਮੀਨ ਦੇ ਉੱਤੇ ਮੁਕਾਬਲਾ ਹੋਇਆ ਸੀ, ਕਾਮਨਵੈਲਥ ਚੈਂਪੀਅਨਸ਼ਿਪ ਹੋਈ ਸੀ ਸੀਨੀਅਰ ਜੂਨੀਅਰ ਤੇ ਯੂਥ। ਉਹਦੇ ਵਿੱਚ ਮੈਂ ਜਿਹੜਾ ਨਾ 2 ਗੋਲਡ ਲਿੱਤੇ ਸਨ ਤੇ ਮੈਂ ਯੂਥ ਦਾ ਸਾਂ ਪਲੇਅਰ, ਲੇਕਿਨ ਮੈਂ ਸੀਨੀਅਰ ਦੇ ਵਿੱਚ ਵੀ ਪਾਰਟੀਸਪੇਟ ਕੀਤਾ ਸੀ ਤੇ ਉਹਦੇ ਵਿੱਚ ਵੀ ਮੈਂ ਜਿਹੜਾ ਨਾ ਬ੍ਰੌਂਜ਼ ਮੈਡਲ ਲੈ ਲਿੱਤਾ ਸੀ 2016 ਦੇ ਵਿੱਚ ਇੰਡੀਆ ਗੁਹਾਟੀ ਦੇ ਵਿੱਚ। ਤੇ ਉੱਥੇ ਵੀ ਮੇਰਾ ਮੁਕਾਬਲਾ ਜਿਹੜਾ ਸੀ ਉਹ ਇੰਡੀਆ ਦੇ ਜਿਹੜਾ ਪਲੇਅਰ ਸੀ ਉਹਦੇ ਨਾਲ ਮੇਰਾ ਮੁਕਾਬਲਾ ਸੀ ਤੇ ਉੱਥੇ ਵੀ ਮੈਂ ਇੰਡੀਆ ਨੂੰ ਹਰਾ ਕੇ ਤੇ ਮੈਂ ਗੋਲਡ ਮੈਡਲ ਜਿਹੜਾ ਨਾ ਜਿੱਤਿਆ ਪਾਕਿਸਤਾਨ ਵਾਸਤੇ। ਜਿਹੜਾ ਹਾਫਿਜ਼ ਇਮਰਾਨ ਹੈ ਨਾ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਜਿਹੜਾ ਬੇਟਾ ਹੈ ਅਰਫਾਨ ਭੱਟ, ਉਹਨੇ ਮੈਨੂੰ ਆ ਕੇ ਕਿਹਾ ਕਿ ਮਤਲਬ ਤੂੰ ਨਾ ਮਤਲਬ ਪਾਕਿਸਤਾਨ ਸਪੋਰਟ ਬੋਰਡ ਦੇ ਖਿਲਾਫ ਜਿਹੜਾ ਬਿਆਨ ਦੇਣਾ ਕਿ ਉਹਨਾਂ ਨੇ ਸਾਡੀ ਫੈਡਰੇਸ਼ਨ ਸਸਪੈਂਡ ਕੀਤੀ ਜਿਸ ਫੈਡਰੇਸ਼ਨ ਵੱਲੋਂ ਮੁੰਡੇ ਨੇ ਮੈਡਲ ਲਿੱਤਾ, ਕਿਉਂਕਿ ਉਸ ਟਾਈਮ ਮੇਰਾ ਕਾਫੀ ਨਾਂ ਹੁੰਦਾ ਪਿਆ ਸੀ ਤੇ ਉਹ ਚਾਹੁੰਦੇ ਸੀ ਇਹਦੇ ਉਹਨਾਂ ਦਾ ਵੀ ਮਸਲਾ ਜਿਹੜਾ ਨਾ ਹੱਲ ਹੋਈਏ। ਤੇ ਮੈਂ ਉਹਨੂੰ ਕਿਹਾ ਕਿ ਮਤਲਬ ਮੇਰਾ ਕੋਈ ਸਿਆਸਤ ਨਾਲ ਤਲਕ ਨਹੀਂ ਹੈ, ਨਾ ਮੈਂ ਪਾਕਿਸਤਾਨ ਸਪੋਰਟ ਬੋਰਡ ਦੀ ਸਾਈਡ ਲੈਣੀ ਨਾ ਮੈਂ ਤੁਹਾਡੀ ਲੈਣੀ, ਮੇਰਾ ਨੁਕਸਾਨ ਨਹੀਂ ਹੈ, ਪੂਰੇ ਪਾਕਿਸਤਾਨ ਦਾ ਨੁਕਸਾਨ ਕਰਦੇ ਪਏ, ਪਾਕਿਸਤਾਨ ਦੇ ਮੈਡਲ ਦਾ ਜਿਹੜਾ ਨੁਕਸਾਨ ਕਰਦੇ ਪਏ ਜਿਹੜਾ ਆ ਸਕਦਾ ਹੈ, ਜਿਹਨੂੰ ਇਹ ਰੋਕਦੇ ਪਏ ਨੇ। प्यारे वेखन वालिओ, साडा अज दा एपीसोड इंतहाई स्पैशल है। अज असीं तुहानूं एक अजिहे पाकिस्तान दे सपुत्तर नाल मिलवाउण लई लैके आए हैं जिहड़ा वाकई पूरे पाकिस्तान विच अलहमदुलिल्लाह वन एंड ओनली है। इस फखरे पाकिस्तान साडे सपुत्तर दा नां है नूह दस्तगीर भट्ट। ਉਹੀ ਨੂਹ ਦਸਤਗੀਰ ਭੱਟ ਜਿਹੜਾ ਕੁਝ ਚਿਰ ਪਹਿਲੇ ਕਾਮਨਵੈਲਥ ਗੇਮਸ ਦੇ ਵਿੱਚ ਸਭ ਤੋਂ ਜ਼ਿਆਦਾ ਵੇਟ ਚੁੱਕ ਕੇ ਪਾਕਿਸਤਾਨ ਦੇ ਵਾਸਤੇ ਗੋਲਡ ਮੈਡਲ ਲੈ ਕੇ ਆਇਆ ਸੀ ਤੇ ਸਾਰੇ ਸ਼ਹਿਰ ਗੁਜਰਾਂਵਾਲਾ ਦੇ ਲੋਕਾਂ ਵੀ ਤੇ ਸਾਰੇ ਪਾਕਿਸਤਾਨ ਦੇ ਲੋਕਾਂ ਨੇ ਇਸ ਨੌਜਵਾਨ ਦੀ ਬੜੀ ਆਦਰ ਭਾਅ ਕੀਤੀ, ਇਹਨੂੰ ਜੀ ਆਇਆਂ ਨੂੰ ਆਖਿਆ। ਹਕੂਮਤੀ ਸਤਹ ਦੇ ਉੱਤੇ ਵੀ ਸਰਕਾਰ ਨੇ ਇਹਦੀਆਂ ਖਿਦਮਾਤ ਨੂੰ ਸਤਾਇਸ਼ ਪੇਸ਼ ਕੀਤੀ ਔਰ ਇਨਾਮਾਤ ਦੇ ਨਾਲ ਇਸ ਬੱਬਰ ਸ਼ੇਰ ਨੌਜਵਾਨ ਨੂੰ ਨਵਾਜ਼ਿਆ। ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਉਹਨਾਂ ਦੇ ਘਰ। ਇਸ ਨੌਜਵਾਨ ਨੂਹ ਦਸਤਗੀਰ ਭੱਟ ਦੇ ਵਾਲਿਦੇ ਗਿਰਾਮੀ ਜਿਹੜੇ ਆਪੂ ਵੀ ਓਲੰਪੀਅਨ ਰਹੇ ਨੇ ਦਸਤਗੀਰ ਭੱਟ ਸਾਹਿਬ, ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਵਾਂਗੇ, ਨੂਹ ਦਸਤਗੀਰ ਭੱਟ ਨਾਲ ਮਿਲਵਾਵਾਂਗੇ। ਗੱਲਬਾਤ ਦਾ ਮੁੱਢ ਬੰਨ੍ਹਦੇ ਹਾਂ ਦਸਤਗੀਰ ਭੱਟ ਸਾਹਿਬ ਤੋਂ ਜਿਹੜੇ ਕਿ ਘਰ ਦੇ ਸਰਬਰਾਹ ਵੀ ਨੇ ਤੇ ਆਪਣੇ ਬੱਚਿਆਂ ਦੇ ਅਤਾਲੀਕ ਵੀ ਨੇ। ਇਹ ਹੀ ਟ੍ਰੇਨਰ ਨੇ, ਇਹਨਾਂ ਦੀ ਛਤਰ ਛਾਵੇਂ ਇਹ ਬੱਚਿਆਂ ਨੇ ਟ੍ਰੇਨਿੰਗ ਕੀਤੀ ਔਰ ਮਜ਼ੇ ਦੀ ਗੱਲ ਇਹ ਵੇ ਕਿ ਆਪਣੇ ਘਰ ਦੇ ਵਿੱਚ ਹੀ ਕੀਤੀ, ਕਿਸੇ ਕਲੱਬ ਵਿੱਚ ਨਹੀਂ ਗਏ ਬੱਚੇ ਔਰ ਵਰਲਡ ਦੇ ਵਿੱਚ ਪਾਕਿਸਤਾਨ ਦਾ ਨਾਂ ਤੇ ਪਾਕਿਸਤਾਨੀ ਕੌਮ ਦਾ ਨਾਂ ਸਰ ਬੁਲੰਦ ਕਰ ਰਹੇ ਨੇ। ਤੇ ਆਓ ਸਭ ਤੋਂ ਪਹਿਲੇ ਫਿਰ ਤੁਹਾਨੂੰ ਮਿਲਵਾਉਂਦੇ ਹਾਂ ਗੁਲਾਮ ਦਸਤਗੀਰ ਭੱਟ ਸਾਹਿਬ ਹੋਰਾਂ ਦੇ ਨਾਲ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਵਾਉਂਦੇ ਹਾਂ। अस्सलाम वालेकुम भट्ट साहब जी। वालेकुम अस्सलाम डॉक्टर साहब। भट्ट साहब की हाल चाल है? माशाअल्लाह अल्हम्दुलिल्लाह, शुक्र अल्लाह दा। अच्छा हजूर, गुजारिश है वे कि साडे शहर गुजरांवाला दा ते तुसी भी फखर हो, अगों साडा जिहड़ा नूह दस्तगीर है माशाअल्लाह वो बड़ा साडा नौजवान वेट लिफ्टर
ਔਰ एडा ਵੱਡਾ एजाज़ गोल्ड मैडल लैके पाकिस्तान दे वास्ते आया। इस तो इलावा भी बैनुल अकवामी मुकाबला जात दे विच हिस्सा लैके ते पाकिस्तान वास्ते बहुत सारे अवार्ड्स लिया चुके है। तुसी खुद भी माशाअल्लाह अपने दौर च लियाते रहे। बट साहब पहले अपना तारफ कराओ साडे व्यूअर्स नूं, अपने तो गल शुरू करो। तुसी किड्डी उम्र दे सो, कदों तुहानूं शौक पिया, कदों तुसी ये गेम स्टार्ट कीती, फिर तुसी किहड़े मुकाबले च हिस्सा लिया, तुहाडा अतालीक कौन सी, तुहानूं कौन ट्रेनिंग करदा ही, कोचिंग तुहाडी कौन करांदे सन, है जी? जरा अपने तो सुनाओ सर। डॉक्टर साहब मैं जी गेम शुरू की है, ये मेरी उम्र ही तकरीबन 15 गालबन या 16 के दरमियान जी। बस ये साडे गुजरात च एक स्कूल है जिला मुरिया स्कूल गालबन होन भी है जी। उत्थे मेरे उस्ताद अल्लाह बख्शे चौधरी अमीन साहब उत्थे गेम कराते हैं, तो नाल उन्होंने भी उस्ताद होंगे हैं आशिक हुसैन नौन। अच्छा। तो बस एक दफ़ा मैं गुजरदे आया, मतलब कि वो गेट ही उत्थे लगा आ, तो मैं गुजरदे देखिया उत्थे वेट चुकदे, बच्चे वेट चुक रहे सन। हाँ जी चुकते हैं, तो मैं उत्थे खड़ा हो गया। तो उसथे जो मैं खड़ा हो गया तो जोड़े मेरे उस्ताद हैं उन्होंने नज़र मेरे ते पई, तो क्योंकि असीं गुजराने दे हाँ जी, तो वो साडे जोड़े मतलब हड्ड पैर जोड़े होंदे ने या जोड़ा असीं कश्मीरी फैमिली नाल बिलोंग करने, तो उन्होंने नज़र जी बड़ी दूर की नज़र ही जी जी। उन्होंने उस वक्त मैनू कहा कि तू वेट चुकना है। मैं क्या बिल्कुल मैं चुकांगा। वो फिर उन्होंने मैनू जोड़े मेरे दूसरे उन्होंने जोड़े उस्ताद हैं आशिक हुसैन लौन साहब, वो भी इंटरनेशनल वेट लिफ्टर हैं, उन्होंने फिर मैनू अपने शूज़ दिते ते नाल ट्रैक सूट दिता कि गेम जी है ना मतलब कि स्टार्ट करने वास्ते। वाह वाह। ये शौक तो साड़ी जीन च ही, क्योंकि वाल साहब भी अल्लाह बख्शे वो बहुत मतलब ताकतवर हैं, तो माशाअल्लाह 6 फुट उन्होंने कद ही, तो उन्होंने मैं कदी कदी वेट चुकद्या मैं देखना हुन्ना हाँ जी। तो गालबन साडे जीन दे विच ये शौक ही, तो वो फिर मैं उत्थे स्टार्ट की तकरीबन 1.5 महीने ट्रेनिंग करन तो बाद 1.5 महीने बाद मैं जूनीयर पंजाब का मुकाबला लड़िया। अच्छा। तो मैं वो मुकाबला जित लिया 1.5 महीने? हाँ जी माशाअल्लाह। तो फिर उस तो बाद मैं मतलब कि पंजाब का मुकाबला लड़िया सीनियर का, वो भी मैं जित लिया जी। तकरीबन ये सारा प्रोसीजर मतलब कि 9 महीने दे विच मैं पाकिस्तान का चैंपीयन हो चुकिया हाँ। अल्हम्दुलिल्लाह। हाँ जी। तो 11वें महीने मैं इंटरनेशनल मुकाबला ही मिस्र दे विच अलेक्जेंड्रिया दे विच, उत्थे फिर मैं अफ्रीकन चैंपीयनशिप विच मैं उत्थे ब्रॉन्ज मैडल जितया। वाह। यानी कि सानू मैनू आज़ाद अल्हम्दुलिल्लाह ये वे कि असी नू भी जो बेटा मेरा हांजला भी, ये तिन्ने असी सीनियर चैंपीयन होया 16-16 साल की उम्र च। वाह वाह अल्हम्दुलिल्लाह, बहुत अच्छा, जिंदाबाद। उस तो बाद फिर मतलब कि मैं पाकिस्तान दे विच मतलब कि 17 साल लगातार नैशनल चैंपीयन रहा वहाँ। 5 दफ़ा साउथ एशिया का गोल्ड मैं जितया, वाह। एशिया का मैं ब्रॉन्ज मैडल जितया, तो मतलब कि ये फिर नैशनल बेशुमार मैं रिकॉर्ड किए अल्हम्दुलिल्लाह। 17 साल देखो जी पाकिस्तान दे तुसी नाकाबिले तस्खीर चैंपीयन रहे, माशाअल्लाह बड़ा वड्डा एजाज़ है। इन्नी देर तक होर किसी ने तुहाडे तो ज़्यादा वेट ही नहीं चुकिया। हाँ जी बिल्कुल। मैं पाकिस्तान च फिर अल्हम्दुलिल्लाह मैं किसी को नहीं हरिया, तो आखिरी मुकाबले तक जो मैं जितया जी। तो लेकिन ये दौरान कुछ वाक़यात ऐसे होए हैं कि मैनू बैन कर दिता गया। अच्छा। 2 साल वास्ते उस वक्त की फेडरेशन ने, तो वो फिर एन उस टाइम ही जो मैं बहुत तेज़ी नाल अगे वध रहा हाँ, तो वो फिर जोड़े मेरे दिल दे विच एक है ही कि कदी मैनू अल्लाह ने वसाइल दिते, मौका दिता, तो मैं अपने किसी बच्चों को करावांगा। ये मैं मतलब शादी तो भी पहले की सोच है। हाँ। फिर अल्लाह ताला ने मतलब इस मेरी मौका दिता, फिर मैं इन्हों यानी कि ये जो मेरा मनसूबा ही इन्हों के पैदा होने तो पहले का ही कि मैं इन्होंने वेट लिफ्टिंग करावांगा। वाह। तो तकरीबन खास तौर पर जो नूह ही जो बड़ा बेटा मेरा जी, एक दफ़ा सी इत्थे मार्केट है साडी माडलटाउन शहर दे विच जी जी, ते असी दोनों मियाँ बीवी हाँ, असी गड्डी दे विच बैठे हाँ, तो ये पिछली सीट ते बैठा ही जी। असी कोई वो सामने स्टोर तो समान लेना ही, समान लैन गया तो ये कोई तकरीबन उम्र रियल 2.5 साल या 3 साल के दरमियान ही जी। ये बाहर निकलिया, इन्हें मतलब निकल के तो गड्डी ही गालबन न्यूट्रल ही, इन्हें पिछों गड्डी नूं धक्का ला के बाहर सड़क तक लै गया। अच्छा। उत्थे लोग बहुत इकट्ठे हो गए, उन्होंने कहा कि मतलब छोटा जिहा बच्चा है ते गड्डी नूं धक्का ला के लै गया। तो असीं भी जो बाहर आए तो असीं भी उन्होंने फिर बड़ी हैरानगी ना विच बिठाया, चुक्या, प्यार कीता। उदों फिर एक इशारा मिलिया कि इंशाअल्लाह ये अल्लाह ताला ने इन्हूं किसी वड्डे काम पासे
ਅਲਹਮਦੁਲਿਲਾ ਮਤਲਬ ਕਿ ਪੈਦਾ ਕੀਤਾ। ਤੇ ਉਹ ਫਿਰ ਜਦੋਂ ਇਹ ਗਾਲਬਨ ਇਹ ਹੰਜ਼ਲਾ 8 ਸਾਲ ਦਾ ਸੀ ਤੇ ਇਹ 12 ਸਾਲ ਦਾ ਸੀ, ਫਿਰ ਇਹਨਾਂ ਨੂੰ ਮੈਂ ਸਟਾਰਟ ਕਰਾ ਦਿੱਤੀ ਸੀ। ਤੇ ਭੱਟ ਸਾਹਿਬ ਆਖਦੇ ਨੇ ਏਡੀ ਛੋਟੀ ਉਮਰ ਦੇ ਵਿੱਚ ਜੇ ਵੇਟ ਲਿਫਟਿੰਗ ਸ਼ੁਰੂ ਕਰਾ ਦਿਓ ਤੇ ਕੱਦ ਨਹੀਂ ਵੱਧਦਾ, ਵੇਟ ਚੁੱਕ ਚੁੱਕ ਕੇ ਬੰਦਾ ਛੋਟਾ ਰਹਿੰਦਾ, ਇਹ ਕੋਈ ਹੈ ਸਦਾਕਤ ਕਿ ਐਵੇਂ? ਇਹ ਬਿਲਕੁਲ ਇਹ ਗੱਲ ਮੈਂ ਵੀ ਸੁਣੀ ਹੀ, ਲੇਕਿਨ ਪ੍ਰੈਕਟੀਕਲ ਤੌਰ ਤੇ ਮੈਨੂੰ ਇਸ ਗੱਲ ਦਾ ਮਤਲਬ ਕਿ ਪਤਾ ਨਹੀਂ ਸੀ, ਲੇਕਿਨ ਜਦੋਂ ਮੈਂ ਪ੍ਰੈਕਟੀਕਲ ਕੀਤਾ ਤੇ ਫਿਰ ਮੈਨੂੰ ਇਸ ਗੱਲ ਦੀ ਸਮਝ ਆਈ ਹੈ ਤੇ ਇਹ ਗੱਲ ਹੈ ਬਿਲਕੁਲ। ਲੇਕਿਨ ਮੈਂ ਨੂੰ ਤੇ ਮਾਸ਼ਾਅੱਲਾ ਵੇਟ ਵੀ ਇੰਨਾ ਚੁੱਕਦਾ ਤੇ 6 ਫੁੱਟ ਨੂੰ ਵੀ ਪਲੱਸ ਕਰ ਗਿਆ। ਡਾਕਟਰ ਸਾਹਿਬ ਬਿਲਕੁਲ ਇਹ ਫਿਰ ਮੈਂ ਜਦੋਂ ਇਹ ਛੋਟੇ ਛੋਟੇ ਖਾਨਾ ਜੀ ਜੀ, ਉਹ ਤੁਸੀਂ ਗੱਲ ਬਣਾਓ, ਉਹ ਦੇਖੋ ਸਾਹਮਣੇ ਰਾੜ ਲੱਗਾ ਆ ਜੀ ਜੀ, ਉਹ ਲਮਕਣ ਵਾਲਾ। ਹਾਂਜੀ ਹਾਂਜੀ। ਫਿਰ ਇਹ ਦੋਨੋਂ ਭਾਈ ਜਿਹੜੇ ਹਨ ਇਹਨਾਂ ਦੇ ਇਹ ਮੈਂ ਸੈੱਟ ਬਣਾ ਦਿੱਤੇ ਹਨ ਕਿ 5-5 ਦਫਾ ਤੁਸੀਂ ਯਾਨੀ ਕਿ ਗਿਣਤੀ 500 ਤੱਕ ਗਿਣਨੀ ਹੈ ਤੇ ਪਕੜ ਕੇ ਲਮਕਦਾ ਰਹਿਣਾ ਤੇ ਨਾਲ ਪੈਡਲ ਜਿਹੜੇ ਨੇ ਪੈਰਾਂ ਨੂੰ ਚਲਾਉਣਾ ਹੈ। ਤੇ ਉਹ ਅਸੀਂ ਰੈਗੂਲਰ ਟ੍ਰੇਨਿੰਗ ਤੋਂ ਬਾਅਦ ਜਿਹੜਾ ਨਾ ਇਹਦੇ ਸੈੱਟ ਅਸੀਂ ਲੈਦਾ ਲਵਾਉਂਦੇ ਹੁੰਦੇ ਹਾਂ ਕਿ ਕਦੇ ਅਗਰ ਜਿਹੜੀ ਚੀਜ਼ ਕੋਈ ਵੇਟ ਚੁੱਕ ਕੇ ਰੋਕ ਸਕਦੀ ਉਹਨੂੰ, ਤੇ ਇਹਦਾ ਮਤਲਬ ਹੈ ਅਗਰ ਜਿਹੜੀ ਚੀਜ਼ ਰੋਕ ਸਕਦੀ ਹੈ ਅਗਰ ਤੁਸੀਂ ਉਹਨੂੰ ਲਮਕੋਗੇ ਤੇ ਉਹਨੂੰ ਫਿਰ ਤੁਸੀਂ ਉੱਥੇ ਵੀ ਲੈ ਕੇ ਜਾ ਸਕਦੇ। ਉਹ ਫਿਰ ਉਹ ਜਿਹੜਾ ਮੇਰਾ ਤਜਰਬਾ ਨਾ ਅਲਹਮਦੁਲਿਲਾ ਕਾਮਯਾਬ ਰਿਹਾ। ਫਿਰ ਇਹਨਾਂ ਦੇ ਕੱਦਾਂ 'ਚ ਕੋਈ ਫਰਕ ਨਹੀਂ ਆ, ਮਾਸ਼ਾਅੱਲਾ ਦੋਵੇਂ ਭਰਾ 6-6 ਫੁੱਟ ਦੇ। ਹਾਂ ਜੀ, ਤੇ ਮੇਰੇ ਤੋਂ ਮੈਂ 5 ਫੁੱਟ 5 ਇੰਚ ਤੇ, ਲੇਕਿਨ ਇਹ ਮਤਲਬ 6 ਫੁੱਟ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਭੱਟ ਸਾਹਿਬ, ਤੇ ਐਜੂਕੇਸ਼ਨ ਫਿਰ ਤੁਸੀਂ ਉਹ ਸਕੂਲੇ ਵੇਖਿਆ ਵੇਟ ਚੁੱਕਦੇ ਆ ਤੇ ਫਿਰ ਤੁਸੀਂ ਉੱਥੇ ਉਧਰ ਤੱਕ ਚਲੇ ਗਏ, ਤਲੀਮ ਆਪਣੀ ਫਿਰ ਵਿੱਚ ਹੀ ਰਹਿ ਗਈ ਕਿ ਉਹਨੂੰ ਮੁਕੰਮਲ ਕੀਤਾ? ਤਲੀਮ ਜਿਹੜੀ ਹੈ ਨਾ ਉਹ ਮੈਂ ਮੈਟ੍ਰਿਕ ਤੱਕ ਚਲਾ ਗਿਆ ਹਾਂ, ਮਤਲਬ ਕਿ ਔਖਿਆਂ ਸੌਖਿਆਂ ਹੋ ਕੇ ਜੀ। ਤੇ ਇੰਨਾ ਹੀ ਕਿ ਅਸੀਂ ਜਿਹੜਾ ਨਾ ਉਹ ਮਤਲਬ ਕਿ ਇਸ ਕਾਬਲ ਰਹੀਏ ਕਿ ਜਦੋਂ ਕਿਤੇ ਇੰਟਰਨੈਸ਼ਨਲ ਲੈਵਲ ਤੇ ਜਾਈਏ ਕੋਈ ਥੋੜੀ ਬਹੁਤੀ ਇੰਗਲਿਸ਼ ਬੋਲ ਲਈਏ ਤੇ ਅੱਛੀ ਤਰ੍ਹਾਂ ਕਰ ਲਈ। ਉਹ ਅਲਹਮਦੁਲਿਲਾ ਫਿਰ ਉਹਨੇ ਜੋਗੇ ਹੋ ਗਏ, ਬਾਕੀ ਸਾਰੀ ਤਵੱਜੋ ਉਧਰ ਹੀ ਹੋ ਗਈ। ਮੇਨ ਫੋਕਸ ਡਾਕਟਰ ਸਾਹਿਬ ਇੱਕ ਤੇ ਹੀ ਹੁੰਦਾ। ਇਹ ਉਹ ਮਤਲਬ ਦੂਸਰੇ ਜਿਹੜੇ ਨੇ ਉਹ ਨਾਲ ਸਿਰਫ ਜ਼ਰੂਰਤ ਵਾਸਤੇ ਨੇ। ਅਸਲ ਜਿਹੜਾ ਸਾਡਾ ਟਾਰਗੇਟ ਸੀ ਉਹ ਵੇਟ ਲਿਫਟਿੰਗ ਹੀ ਅਸਲ, ਉਸ ਵੇਲੇ ਉਹਨੂੰ ਹੀ ਸਾਹਮਣੇ ਰੱਖਿਆ। ਸਾਰੀ ਜ਼ਿੰਦਗੀ ਇਸੇ ਗੇਮ ਨਾਲ ਇਸ਼ਕ ਕੀਤਾ। ਹਾਂਜੀ ਬਿਲਕੁਲ, ਪੂਰੀ ਲਾਈਫ ਇਹਦੇ 'ਚ ਲੱਗੀ। ਤੇ ਭੱਟ ਸਾਹਿਬ ਇਹ ਦੱਸੋ ਕਿ ਤੁਹਾਡਾ ਬਿਜ਼ਨਸ ਕੀ ਹੈ, ਕਿਉਂਕਿ ਤੁਸੀਂ ਤਾਂ ਸਾਰਾ ਕੁਝ ਗੇਮ ਵਿੱਚ ਟਾਈਮ ਵੀ ਇਹਨੂੰ ਬੜਾ ਜ਼ਿਆਦਾ ਦਿੰਦੇ ਹੋ, ਇਹਦੇ ਵਿੱਚ ਇਨਵੈਸਟਮੈਂਟ ਬੜੀ ਹੁੰਦੀ ਹੈ, ਸਰਮਾਇਆਕਾਰੀ ਕਰਕੇ ਵੇਖੋ ਜੀ, ਖਾਣਾ ਪੀਣਾ ਇੱਕ ਰੈਸਲਰ ਦਾ, ਇੱਕ ਵੇਟ ਲਿਫਟਰ ਦਾ, ਇਹ ਬੜੀ ਖਰਚੇ ਵਾਲੀ ਗੇਮ ਹੈ ਜੀ। ਤੇ ਉਹ ਸਾਰੇ ਅਖਰਾਜਾਤ ਕਿਸ ਤਰ੍ਹਾਂ ਪੂਰੇ ਹੁੰਦੇ ਨੇ? ਬਿਜ਼ਨਸ ਦੇ ਵਿੱਚ ਵੀ ਕੋਈ ਥੋੜਾ ਬਹੁਤਾ ਧਿਆਨ ਦਿੰਦੇ ਹੋ ਜਾਂ ਇੱਥੇ ਹੀ ਸਾਰਾ ਵਕਤ ਤੁਹਾਡਾ ਤੇ ਲੱਗ ਜਾਂਦਾ ਹੋਣਾ? ਨਹੀਂ ਡਾਕਟਰ ਸਾਹਿਬ, ਬਿਜ਼ਨਸ ਹੋ ਹੀ ਨਹੀਂ ਸਕਦਾ। ਕੋਈ ਵੀ ਸਪੋਰਟਸਮੈਨ ਜਿਹੜਾ ਨਾ ਉਹ ਦੌਰਾਨ ਗੇਮ ਬਿਜ਼ਨਸ ਕਰ ਹੀ ਨਹੀਂ ਸਕਦਾ। ਇਹ ਫੁੱਲ ਟਾਈਮ ਜੌਬ ਹੈ। ਇਹ ਅਗਰ ਤੁਸੀਂ ਇਹਨੂੰ ਮਤਲਬ ਕਿ ਜਿੰਨਾ ਵੱਡਾ ਤੁਹਾਡਾ ਪ੍ਰੋਗਰਾਮ ਹੈ, ਮਿਸ਼ਨ ਹੈ, ਜਿੱਡਾ ਵੀ ਤੁਸੀਂ ਬੜਾ ਆਪਣੇ ਰੱਖਣਾ, ਤੇ ਉਸ ਹਿਸਾਬ ਨਾਲ ਤੁਸੀਂ ਇਹਦੀ ਜਿਹੜੀ ਨਾ ਟ੍ਰੇਨਿੰਗ ਵੀ ਤੁਹਾਨੂੰ ਕਰਨੀ ਪਏਗੀ। ਅਗਰ ਵਿੱਚ ਦੋ ਹੋਰ ਚੀਜ਼ਾਂ ਨੂੰ ਐਡ ਕਰ ਦਿਓ ਤਾਂ ਫਿਰ ਤੁਸੀਂ ਉਸ ਟਾਰਗੇਟ ਤੱਕ ਨਹੀਂ ਪਹੁੰਚਦੇ, ਫਿਰ ਤੁਸੀਂ ਨੀਚੇ ਲੈਵਲ ਦੀ ਪਾਕਿਸਤਾਨ ਦੇ ਵਿੱਚ ਹੀ ਕਰ ਕੇ ਤੇ ਤੁਸੀਂ ਫਾਰਗ ਹੋ ਜਾਓਗੇ। ਲੇਕਿਨ ਅਸੀਂ ਜਿਹੜਾ ਨਾ ਸਾਡਾ ਟਾਰਗੇਟ ਅਸੀਂ ਜਿਹੜਾ ਉਹ ਵਜ੍ਹਾ ਡਾਕਟਰ ਸਾਹਿਬ ਇਹ ਬਣੀ ਕਿ ਵਾਲਦਨ ਦੀ ਤਰਫੋਂ ਅਲਹਮਦੁਲਿਲਾ ਮਤਲਬ ਕਿ ਉਹ ਜੋ ਜਦਾਦ ਵਿੱਚ ਹਿੱਸਾ ਮਿਲਿਆ ਉਹ ਉਸ ਜ਼ਮਾਨੇ 'ਚ ਸਾਨੂੰ ਮਤਲਬ ਕਿ ਅੱਛਾ ਖਾਸਾ ਮਿਲਿਆ। ਸਿਰਫ ਬਸ ਉਹ ਜਿਹੜੀ ਸਾਡੇ ਕੋਲ ਜਮ੍ਹਾਂ ਪੂੰਜੀ ਅਸੀਂ ਲਾਈ ਜਾ ਰਹੇ ਹਾਂ। ਉਹ ਫਿਰ ਐਸਾ ਵੀ ਵਕਤ ਅਸੀਂ ਵੇਖਿਆ ਕਿ ਜੋ ਕੁਛ ਹੈ ਹੀ ਹਰ ਚੀਜ਼ ਦੀ ਫਿਰ ਲੱਗ ਗਈ ਹੈ। ਯਾਨੀ ਕਿ ਕਾਰ ਵੀ ਵੇਚ ਦਿੱਤਾ, ਗੱਡੀਆਂ ਵੀ ਹਨ ਉਹ ਵੀ ਵੇਚ ਛੜੀਆਂ, ਮਤਲਬ ਕਿ ਹਰ ਚੀਜ਼ ਦੀ ਵੇਚ ਛੜੀ। ਯਾਨੀ ਕਿ ਮੈਂ ਆਖਰੀ ਤੁਹਾਨੂੰ ਜੋ ਲਾਸਟ ਇੱਕ ਵਾਕਿਆ ਜਿਹੜਾ ਸਾਡਾ ਗੁਜ਼ਰਿਆ ਕਿ ਲਾਸਟ ਦੇ ਉੱਪਰ ਇੱਕ ਦਿਨ ਐਸਾ ਵੀ ਮੈਂ ਵੇਖਿਆ ਕਿ ਇਹਨਾਂ ਵਾਸਤੇ ਜਿਹੜਾ ਨਾ, ਕਿਉਂਕਿ ਡਾਈਟ ਤਾਂ ਬੜੀ ਜ਼ਰੂਰੀ ਹੈ, ਕਿਉਂਕਿ ਹੁਣ ਬਿਲਕੁਲ ਨਜ਼ਦੀਕ ਪਹੁੰਚ ਗਏ ਹਨ ਪਾਕਿਸਤਾਨ ਲੈਵਲ ਦੇ ਕਰੀਬ ਜੀ। ਤੇ ਉਹ ਇੱਕ ਦਿਨ ਮਤਲਬ ਕਿ ਮੈਂ ਨਾ ਮੇਰੇ ਕੋਲ ਇੱਕ ਲਾਸਟ ਇੱਕ ਬਾਈਕ ਹੀ ਬਚੀ। ਉਹ ਫਿਰ ਇੱਥੇ ਸਾਡੀ ਪੀਪਲ ਕਲੋਨੀ ਹੈ ਇਲਾਕਾ, ਉੱਥੋਂ ਮੈਂ ਮੀਟ ਲਿਆਉਣਾ ਵਾ। ਉਹ ਫਿਰ ਉਸ ਦਿਨ ਮੈਂ ਉੱਥੇ ਬਾਈਕ ਨੂੰ ਸੇਲ ਕੀਤਾ। ਮੈਂ ਜ਼ੇਨ 'ਚ ਉੱਥੇ ਚੀਜ਼ ਨੂੰ ਕਿਹਾ ਕਿ ਜਾਂ ਤਾਂ ਮੈਂ ਮੀਟ ਖੜਨਾ ਅਤੇ ਜਾਂ ਫਿਰ ਬਾਈਕ 'ਤੇ ਮੈਂ ਬਹਿ ਕੇ ਜਾਣਾ। ਉਹ ਫਿਰ ਮੈਂ ਕਿਸੇ ਦੋਸਤ ਨੂੰ ਕਿਹਾ ਅਤੇ ਫਿਰ ਉਹ ਮੈਨੂੰ ਉਹ ਜਿਹੜਾ ਨਾ ਬਾਈਕ 'ਤੇ ਆਪਣੀ ਬਾਈਕ 'ਤੇ ਮੈਨੂੰ ਇੱਥੇ ਛੋੜ ਕੇ ਗਿਆ। ਯਾਨੀ ਕਿ ਗੱਡੀਆਂ ਵੀ ਗਈਆਂ, ਕਾਰ ਵੀ ਗਏ, ਸਭ ਕੁਝ ਗਿਆ, ਅਤੇ ਉਹ ਬਾਈਕ ਵੀ ਉਸ ਦਿਨ ਦਿੱਤੀ ਹੈ। ਅਤੇ ਇੱਥੋਂ ਤੱਕ ਕਿ ਫਿਰ ਰੈਂਟ ਵਾਲੇ ਘਰ 'ਚ ਵੀ ਅਸੀਂ ਗਏ ਹਾਂ। ਲੇਕਿਨ ਉਹ ਫਿਰ ਜਦੋਂ ਆਉਂਦੇ ਨੇ ਨਾ ਕਿ ਅੱਲਾਹ ਤਾਲਾ ਜਦੋਂ ਸ਼ਫਕਤ ਅਤੇ ਜੋ ਛੂਹ ਲਿਆ, ਫਿਰ ਅੱਲਾਹ ਤਾਲਾ ਨੇ ਫਿਰ ਉਦੋਂ ਬਾਂਹ ਵੀ ਫੜੀ। ਜਦੋਂ ਮੰਜ਼ਿਲ ਤੇ ਪਹੁੰਚ ਗਏ, ਹਾਂਜੀ, ਫਿਰ ਨੂੰਹ ਵੀ ਵਾਪਡਾ 'ਚ ਹੋ ਗਿਆ, ਛੋਟਾ ਵੀ ਵਾਪਡਾ 'ਚ ਹੋ ਗਿਆ। ਫਿਰ ਅੱਲਾਹ ਤਾਲਾ ਨੇ ਅਲਹਮਦੁਲਿਲਾ ਫਿਰ ਅੱਲਾਹ ਤਾਲਾ ਨੇ ਜੋ ਕੁਛ ਇਨਵੈਸਟ ਕੀਤਾ ਸਾਰਾ ਲਾ ਦਿੱਤਾ ਹੈ, ਅੱਲਾਹ ਤਾਲਾ ਨੇ ਵਾਪਸ ਮੋੜ ਦਿੱਤਾ। ਉਹ ਤੋਂ ਵੀ ਦੁਗਣਾ ਚੌਗਣਾ ਯਾਨੀ ਕਿ ਇੱਜ਼ਤ ਅੱਲਾਹ ਤਾਲਾ ਨੇ ਬੇਹਿਸਾਬ ਦਿੱਤੀ ਹੈ। ਸਭ ਤੋਂ ਅਹਿਮ ਚੀਜ਼ ਹੈ। ਅੱਛਾ ਭੱਟ ਸਾਹਿਬ, ਉਸ ਤੋਂ ਬਾਅਦ ਇਹ ਵੇ ਕਿ ਤੁਸੀਂ ਜਦੋਂ ਬੱਚਿਆਂ ਨੂੰ ਸ਼ੁਰੂ ਕਰਾਤੀ ਨਾਲ ਟ੍ਰੇਨਿੰਗ ਜੀ, ਮਿਸ਼ਨ ਤੇ ਤੁਹਾਡਾ ਇਹ ਸੀ ਨਾ ਜੀ ਕਿ ਬੱਚੇ
ਸਿਰਫ ਇਹ ਇਕੱਲਾ ਤੇ ਨਹੀਂ ਨਾ ਜੀ ਮਿਸ਼ਨ ਹੁੰਦਾ ਕਿ ਮੇਰੇ ਬੱਚੇ ਚੈਂਪੀਅਨ ਹੋ ਜਾਣ, ਨਾਲ ਇਹ ਵੀ ਹੁੰਦਾ ਕਿ ਮੇਰੇ ਪਾਕਿਸਤਾਨ ਦੀ ਇੱਜ਼ਤ ਹੋਵੇ, ਮੇਰੇ ਮੁਲਕ ਦਾ ਨਾਂ ਰੋਸ਼ਨ ਹੋਵੇ ਜੀ। ਜਿਸ ਵੇਲੇ ਨੂੰ ਮੈਡਲ ਲੈ ਕੇ ਆਂਦਾ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚੋਂ, ਬਿਲਾ ਸ਼ੁਬਾ ਤੁਹਾਡੀ ਇੱਜ਼ਤ ਅੱਲਾਹ ਪਾਕ ਵਧਾਉਂਦਾ ਹੈ, ਤੁਹਾਡੇ ਪੂਰੇ ਖਾਨ ਵਾਦੇ ਦੀ ਪੂਰੇ ਸ਼ਹਿਰ 'ਚ ਇੱਜ਼ਤ ਹੈ, ਇੱਕ ਮਿਸਾਲ ਹੈ, ਇੱਕ ਰੈਫਰੈਂਸ ਹੋ ਤੁਸੀਂ ਇਹਦਾ ਆਪਣਾ ਵੇਟ ਲਿਫਟਿੰਗ ਦਾ। ਲੇਕਿਨ ਇਹਦੇ ਨਾਲ ਨਾਲ ਇਹ ਵੀ ਹੈ ਨਾ ਸਰ ਕਿ ਸਾਨੂੰ ਵੀ ਬੜਾ ਮਾਣ ਹੈ, ਅਸੀਂ ਤੁਹਾਡੇ ਭਾਵੇਂ ਫੈਮਿਲੀ ਮੈਂਬਰ ਨਹੀਂ ਲੇਕਿਨ ਅਸੀਂ ਪਾਕਿਸਤਾਨੀ ਹੋਣ ਦੀ ਹਸੀਅਤ ਨਾਲ ਜਿੰਨੇ 22 ਕਰੋੜ ਪਾਕਿਸਤਾਨੀ ਨੇ ਉਹ ਖੁਸ਼ੀ ਮਨਾਉਂਦੇ ਨੇ ਕਿ ਸਾਡਾ ਚੈਂਪੀਅਨ ਹੋ ਕੇ ਇੱਕ ਪਾਕਿਸਤਾਨ ਦਾ ਸਪੁੱਤਰ, ਇੱਕ ਫਰਜ਼ੰਦੇ ਪਾਕਿਸਤਾਨ ਦਾ ਨਾਂ ਉੱਚਾ ਕਰਕੇ ਆਇਆ, ਨਾਂ ਰੋਸ਼ਨ ਕਰਕੇ ਆਇਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਵੀ ਨਾਲ ਪੜ੍ਹਾਈ ਦੇ ਤੁਸੀਂ ਸ਼ੁਰੂ ਤੋਂ ਕਰਾਤੀ ਵੇਟ ਲਿਫਟਿੰਗ ਜੀ, ਤੇ ਇਹਨਾਂ ਦੀ ਵੀ ਤਾਲੀਮ ਫਿਰ ਮੁਕੰਮਲ ਹੋਈ ਕਿ ਨੂੰਹ ਦੀ ਵੀ ਨਹੀਂ ਹੋਈ? ਡਾਕਟਰ ਸਾਹਿਬ ਜਿਹੜੀ ਤਾਲੀਮ ਹੈ ਨਾ, ਅਸੀਂ ਤੁਹਾਨੂੰ ਦੱਸਿਆ ਕਿ ਮੇਨ ਫੋਕਸ ਗੇਮ ਸੀ। ਵਾਹ। ਤੇ ਜਿੰਨੀ ਕੁ ਤਾਲੀਮ ਚਾਹੀਦੀ ਸੀ ਨਾ ਅਸੀਂ ਉਨੀ ਕੁ ਸ਼ਾਮਲ ਕਰ ਲਈ। ਨੂੰਹ ਨੇ ਮਤਲਬ ਮੈਟ੍ਰਿਕ ਕਰ ਲਿਆ ਤੇ ਹੰਜ਼ਲਾ ਜਿਹੜਾ 10ਵੀਂ ਪੜ੍ਹਦਾ ਪਿਆ, ਇਹ ਗਲਬਨ FA ਇਹਨੇ ਵੀ ਕਰ ਲਿਆ। ਤੇ ਇਹ ਜਿਹੜੇ ਨੇ ਮਤਲਬ ਕਿ ਇਹ ਪੜ੍ਹਦੇ, ਲੇਕਿਨ ਇਹ ਵੀ ਕਿ ਜਿਹੜਾ ਜ਼ਿਆਦਾ ਡਾਕਟਰ ਸਾਹਿਬ ਇਹ 'ਚ ਜ਼ਰੂਰੀ ਹੁੰਦਾ ਨਾ, ਉਹ ਗੇਮ ਹੀ ਹੁੰਦੀ ਹੈ। PhD ਦੀ ਕਰਕੇ ਵੀ ਤੁਸੀਂ ਵਿਕਟਰੀ ਸਟੈਂਡ ਦੇ ਉੱਤੇ ਅਗਰ ਤੁਸੀਂ ਤੀਜੇ ਨੰਬਰ ਤੇ ਖਲੋਤੇ, ਤੁਸੀਂ ਤੀਜੇ ਨੰਬਰ ਤੇ ਗਿਣਿਆ ਜਾਣਾ। ਤੇ ਅਗਰ ਫਰਜ਼ ਕਰੋ ਇੱਕ ਬਿਲਕੁਲ ਅਨਪੜ੍ਹ ਹੈ, ਇਲਿਟਰੇਟ ਹੈ, ਤੇ ਉਹ ਜਿਹੜਾ ਮੇਨ ਹੀਰੋ ਜੋ ਫੋਕਸ ਹੈ ਉਹ ਵਰਲਡ ਚੈਂਪੀਅਨ ਹੋ ਗਿਆ, ਉਹ ਹੀ ਨੰਬਰ 1 ਨਹੀਂ। ਪਿਆਰੇ ਵੇਖਣ ਵਾਲਿਓ, ਤੁਸੀਂ ਗੁਲਾਮ ਦਸਤਗੀਰ ਭੱਟ ਸਾਹਿਬ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਕਿੱਡੀ ਖੂਬਸੂਰਤ ਉਹਨਾਂ ਨੇ ਗੱਲ ਕੀਤੀ ਕਿ ਇਹ ਗੇਮ ਕੋਈ ਵੀ ਹੈ ਜਾਂ ਨਾਮਵਰ ਹੋਣ ਦਾ ਜਿਹੜਾ ਸ਼ੌਕ ਹੈ, ਇੱਕ ਅਜ਼ੀਮ ਮੰਜ਼ਿਲ ਦੇ ਉੱਤੇ ਪੁੱਜਣ ਦਾ ਜਿਹੜਾ ਦਿਲ ਦੇ ਵਿੱਚ ਜਜ਼ਬਾ ਹੈ, ਉਹ ਫਿਰ ਵਕਤ ਮੰਗਦਾ ਹੈ। ਉਹ ਸਾਡੇ ਪੰਜਾਬੀ ਜ਼ੁਬਾਨ ਵਿੱਚ ਆਖਦੇ ਨੇ ਵੀ ਕੱਖ ਨਾ ਰਵੇ ਤੇ ਕੱਖ ਰਹਿੰਦਾ। ਯਾਨੀ ਜਿਹੜੇ ਕੋਈ ਵੇਟ ਲਿਫਟਿੰਗ ਦੇ ਮੈਡਲਸ ਇਹਨਾਂ ਜਿੱਤੇ, ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹਨਾਂ ਜਿਹੜਾ ਨਾਂ ਪੈਦਾ ਕੀਤਾ, ਉਹ ਇਸੇ ਤਰ੍ਹਾਂ ਹੀ ਹੋਇਆ ਕਿ ਤਾਲੀਮ ਵੀ, ਆਪਣੀ ਸਾਰੀ ਕਾਰੋਬਾਰੀ ਮਸਰੂਫੀਆਤ ਵੀ, ਆਪਣੀ ਪ੍ਰੋਪਰਟੀ ਵੀ, ਸਭ ਕੁਝ ਵੇਚ ਕੇ ਉਹਨਾਂ ਨੇ ਇਸ ਗੇਮ ਦੇ ਉੱਤੇ ਲਾ ਦਿੱਤਾ ਔਰ ਆਪੂ ਵੀ ਚੈਂਪੀਅਨ ਹੋਏ, ਪੂਰੀ ਦੁਨੀਆ 'ਚ ਨਾਂ ਰੋਸ਼ਨ ਕੀਤਾ ਪਾਕਿਸਤਾਨ ਦਾ, ਔਰ ਆਪਣੇ ਬੱਚਿਆਂ ਨੂੰ ਵੀ ਅੱਗੋਂ ਦੁਨੀਆ ਦੇ ਵਿੱਚ ਵਰਲਡ ਚੈਂਪੀਅਨ ਦੇਖਣਾ ਚਾਹ ਰਹੇ ਨੇ, ਦਿਨ ਰਾਤ ਉਹਨਾਂ ਨੂੰ ਮਿਹਨਤ ਕਰਾ ਰਹੇ ਨੇ। ਔਰ ਫਿਰ ਤੁਹਾਨੂੰ ਇਹ ਦੱਸਦੇ ਚੱਲੀਏ ਕਿ ਇਹ ਸਾਰਾ ਕੁਝ ਇਸ ਇੱਕ ਕਮਰੇ ਦੇ ਵਿੱਚ ਹੀ ਹੋ ਰਿਹਾ ਹੈ। ਸਾਰੀ ਮਿਹਨਤ, ਸਾਰੀ ਕਸਰਤ, ਸਾਰੀ ਐਕਸਰਸਾਈਜ਼, ਸਾਰੀ ਪ੍ਰੈਕਟਿਸ ਇਹ ਹੀ ਇਹਨਾਂ ਦਾ ਟ੍ਰੇਨਿੰਗ ਕੈਂਪ ਹੈ, ਇਹਦੇ ਵਿੱਚ ਹੀ ਹੁੰਦੀ ਹੈ। ਕੋਈ ਸਰਕਾਰੀ ਸਤਹ ਦੇ ਉੱਤੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਐਸਾ ਵੱਡਾ ਕੋਈ ਟ੍ਰੇਨਿੰਗ ਸੈਂਟਰ ਨਹੀਂ ਜਿੱਥੇ ਜਾ ਕੇ ਨੂੰਹ ਵਰਗੇ ਚੈਂਪੀਅਨ ਜਿਹੜੇ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਉਹ ਪ੍ਰੈਕਟਿਸ ਕਰ ਸਕਣ। ਚੁਨਾਚਾ ਇਹਨਾਂ ਨੇ ਚੰਗੇ ਰੁਪਈਏ ਲਾ ਕੇ ਆਪਣੇ ਘਰ ਦੇ ਵਿੱਚ ਹੀ ਆਪਣਾ ਟ੍ਰੇਨਿੰਗ ਕੈਂਪ ਬਣਾਇਆ ਹੋਇਆ ਹੈ ਔਰ ਨੂੰ ਆਪਣੇ ਅੱਬੂ ਗੁਲਾਮ ਦਸਤਗੀਰ ਭੱਟ ਸਾਹਿਬ ਹੋਰਾਂ ਦੇ ਜ਼ੇਰੇ ਸਾਇਆ ਇੱਥੇ ਹੀ ਟ੍ਰੇਨਿੰਗ ਕਰ ਰਿਹਾ। ਆਓ ਜ਼ਰਾ ਹੁਣ ਤੁਹਾਡੀ ਮੁਲਾਕਾਤ ਨੂੰ ਦਸਤਗੀਰ ਭੱਟ ਦੇ ਨਾਲ ਵੀ ਕਰਵਾਈਏ। अस्सलाम वालेकुम जी नू साहब। वालेकुम सलाम। की हाल चाल है? खैरियत नाल हो? अल्हम्दुलिल्लाह, शुक्र अल्लाह दा। ते माशाअल्लाह ट्रेनिंग कर रहे हो फर्स्ट क्लास? अल्हम्दुलिल्लाह, बहुत ज़बरदस्त ट्रेनिंग जा रही। हुण किहड़े तुसीं हुण मुकाबले दी तैयारी कर रहे हो इस वेले? इस वक्त ही जी एशियन गेम्स आ रही सन चाइना दे विच, ओहदी तैयारी कर रहे हैं। ते ओलंपिक गेम्स हैं अगले साल पेरिस दे विच, ते ओहदे वास्ते जेहड़ियां तैयारियां कर रहे हैं। अच्छा माशाअल्लाह। ते ये दसो तुहाडी एज किन्नी है? मेरी एज 24 साल। ਅਲਹਮਦੁਲਿਲਾ 24 ਸਾਲ ਦੇ ਵਿੱਚ ਤੁਸੀਂ ਅੱਲਾਹ ਪਾਕ ਦੇ ਕਰਮ ਨਾਲ ਪਾਕਿਸਤਾਨ ਦੇ ਵਾਸਤੇ ਏਡੇ ਏਡੇ ਵੱਡੇ ਅਵਾਰਡ ਹਾਸਲ ਕੀਤੇ ਨੇ। ਇਹ ਬੜਾ ਪਾਕਿਸਤਾਨ ਦਾ ਵੀ ਫਖਰ ਹੈ, ਸਾਡਾ ਵੀ ਫਖਰ ਹੈ, ਸਾਡੇ ਸ਼ਹਿਰ ਦਾ ਵੀ ਫਖਰ ਹੈ, ਤੁਹਾਡੀ ਤੇ ਪੂਰੀ ਫੈਮਿਲੀ ਦਾ ਫਖਰ ਹੈ ਹੀ ਹੈ। ਇਹ ਦੱਸੋ ਕਿ ਤੁਸੀਂ ਆਪਣਾ ਸਭ ਤੋਂ ਪਹਿਲਾ ਅਵਾਰਡ ਜਿਹੜਾ ਸੀ ਉਹ ਕਿਹੜੀ ਉਮਰ 'ਚ ਕੀਤਾ ਸੀ? ਮੈਂ ਜਿਹੜਾ ਸਭ ਤੋਂ ਪਹਿਲਾ ਮੈਡਲ ਆਪਣਾ ਇੰਟਰਨੈਸ਼ਨਲੀ ਜਿੱਤਿਆ ਸੀ ਉਹ ਯੂਥ ਏਸ਼ੀਆ ਦਾ ਸੀ, ਜਿਹੜਾ ਮੈਂ ਕਤਰ ਦੇ ਜਿੱਤਿਆ ਸੀ 17 ਸਾਲ ਦੀ ਉਮਰ ਦੇ ਵਿੱਚ। ਅੱਛਾ। ਮੇਰਾ ਪਹਿਲਾ ਹੀ ਇੰਟਰਨੈਸ਼ਨਲ ਮੁਕਾਬਲਾ ਸੀ ਤੇ ਪਹਿਲੀ ਵਾਰੀ ਦੇ ਵਿੱਚ ਹੀ ਮੈਂ 3 ਗੋਲਡ ਮੈਡਲ ਜਿਹੜੇ ਨੇ ਪਾਕਿਸਤਾਨ ਵਾਸਤੇ ਜਿੱਤੇ ਸਨ ਏਸ਼ੀਆ ਦੇ ਵਿੱਚ। ਅਲਹਮਦੁਲਿਲਾ ਅਲਹਮਦੁਲਿਲਾ। ਇਹ ਮੇਰਾ ਖਿਆਲ ਹੈ ਤੁਹਾਡਾ ਰਿਕਾਰਡ ਹੋਣਾ ਹੈ
ਹਾਂਜੀ 3 ਮੈਡਲ ਪਾਕਿਸਤਾਨ ਵਾਸਤੇ ਤੇ ਤੁਹਾਡੇ ਤੋਂ ਪਹਿਲੇ ਨਹੀਂ ਮੈਨੂੰ ਯਾਦ ਕਿ ਹਾਂਜੀ ਯੂਥ ਏਸ਼ੀਆ ਦੇ ਪਾਕਿਸਤਾਨ ਦੇ ਪਹਿਲੀ ਵਾਰੀ ਜਿਹੜੇ ਨੇ 3 ਗੋਲਡ ਆਏ ਸੀ। ਵਾਹ। ਤੇ ਅੱਛਾ ਇਹ ਦੱਸੋ ਜੀ ਕਿ ਉਸ ਤੋਂ ਬਾਅਦ ਤੁਸੀਂ ਕਿਹੜਾ ਅਵਾਰਡ ਲਿਆ ਪਾਕਿਸਤਾਨ ਵਾਸਤੇ? ਫਿਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇੰਡੀਆ ਦੀ ਸਰਜ਼ਮੀਨ ਦੇ ਉੱਤੇ ਮੁਕਾਬਲਾ ਹੋਇਆ ਸੀ, ਕਾਮਨਵੈਲਥ ਚੈਂਪੀਅਨਸ਼ਿਪ ਹੋਈ ਸੀ ਜੀ। ਸੀਨੀਅਰ ਜੂਨੀਅਰ ਤੇ ਯੂਥ। ਉਹਦੇ ਵਿੱਚ ਮੈਂ ਜਿਹੜਾ ਨਾ 2 ਗੋਲਡ ਲਿੱਤੇ ਸਨ ਤੇ ਮੈਂ ਯੂਥ ਦਾ ਸਾਂ ਪਲੇਅਰ, ਲੇਕਿਨ ਮੈਂ ਸੀਨੀਅਰ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀ ਅੱਛਾ। ਤੇ ਉਹਦੇ ਵਿੱਚ ਵੀ ਮੈਂ ਜਿਹੜਾ ਨਾ ਬ੍ਰੌਂਜ਼ ਮੈਡਲ ਲੈ ਲਿੱਤਾ ਸੀ। ਅੱਛਾ ਸੀਨੀਅਰਸ ਦੇ ਹਾਂ ਵਿੱਚ? ਸੀਨੀਅਰ ਦੇ ਵਿੱਚ ਹੀ। ਤੇ ਹਾਲਾਂ ਤੁਹਾਡੀ ਕੈਟਾਗਰੀ ਯੂਥ ਸੀ? ਹਾਂ, ਹਾਲਾਂਕਿ ਮੇਰੀ ਕੈਟਾਗਰੀ ਯੂਥ ਸੀ, ਲੇਕਿਨ ਮੈਂ ਸੀਨੀਅਰ ਦੇ ਵਿੱਚ ਵੀ ਉਹਨਾਂ ਦੇ ਨਾਲ ਫਾਈਟ ਕੀਤੀ ਸੀ ਤੇ ਹੋਰ ਤੇ ਮੈਂ 3 ਨੰਬਰ ਤੇ ਆਇਆ ਸਾਂ। ਤੇ ਫਿਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਦੁਬਾਰਾ ਇੱਕ ਮੇਰਾ ਮੁਕਾਬਲਾ ਆਇਆ 2016 ਦੇ ਵਿੱਚ, ਇੰਡੀਆ ਗੁਹਾਟੀ ਦੇ ਵਿੱਚ। ਤੇ ਉੱਥੇ ਵੀ ਮੇਰਾ ਮੁਕਾਬਲਾ ਜਿਹੜਾ ਸੀ ਉਹ ਇੰਡੀਆ ਦੇ ਜਿਹੜਾ ਪਲੇਅਰ ਸੀ ਉਹਦੇ ਨਾਲ ਮੇਰਾ ਮੁਕਾਬਲਾ ਸੀ ਤੇ ਉੱਥੇ ਵੀ ਮੈਂ ਇੰਡੀਆ ਨੂੰ ਹਰਾ ਕੇ ਤੇ ਮੈਂ ਗੋਲਡ ਮੈਡਲ ਜਿਹੜਾ ਨਾ ਜਿੱਤਿਆ ਪਾਕਿਸਤਾਨ ਵਾਸਤੇ। ਵਾਹ। ਅੱਛਾ ਜੀ, ਤੇ ਇੰਡੀਆ ਤੋਂ ਬਾਅਦ ਹੋਰ ਤੁਸੀਂ ਕਿੱਥੇ ਜਾ ਕੇ ਫਿਰ ਪਾਕਿਸਤਾਨ ਵੱਲੋਂ ਰੈਸਲਿੰਗ ਕਰਕੇ ਆਏ, ਵੇਟ ਲਿਫਟਿੰਗ? ਮੇਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਂ ਟਾਈਟਲ ਅੱਜ ਤੱਕ ਜਿਹੜਾ ਵਿਨ ਕੀਤਾ ਹੈ ਜੀ, ਉਹ ਵੇ ਜੂਨੀਅਰ ਵਰਲਡ ਚੈਂਪੀਅਨਸ਼ਿਪ, ਜਿਹੜੇ ਕਿ 2018 ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ ਹੋਈ ਸੀ। ਉੱਥੇ ਮੈਂ ਪਹਿਲੀ ਵਾਰੀ ਜਿਹੜਾ ਨਾ ਜੂਨੀਅਰ ਵਰਲਡ ਚੈਂਪੀਅਨ ਹੋਇਆ ਸੀ। ਮਾਸ਼ਾਅੱਲਾ, ਵਰਲਡ ਚੈਂਪੀਅਨ? ਹਾਂਜੀ, ਜੂਨੀਅਰ ਔਰ ਵਰਲਡ ਵੀ ਚੈਂਪੀਅਨ। ਪਾਕਿਸਤਾਨ 'ਚ ਮੇਰੇ ਖਿਆਲ ਹੈ ਤੁਹਾਡੇ ਤੋਂ ਪਹਿਲੇ ਜੂਨੀਅਰ ਵਰਲਡ ਚੈਂਪੀਅਨ ਕੋਈ ਨਹੀਂ ਹੋਇਆ? ਹਾਂਜੀ, ਇਹ ਤੋਂ ਪਹਿਲੇ ਹਾਲਾਂਕਿ ਕਾਮਨਵੈਲਥ ਗੇਮ ਦਾ ਜਿਹੜਾ ਟਾਈਟਲ ਹੈ ਉਹ ਇਹ ਤੋਂ ਛੋਟਾ ਹੁੰਦਾ ਕਿਉਂਕਿ ਉਹ ਜੂਨੀਅਰ ਵਰਲਡ 'ਚ ਵੱਡਾ ਟਾਈਟਲ ਹੁੰਦਾ, ਲੇਕਿਨ ਪਾਕਿਸਤਾਨ ਦੇ ਵਿੱਚ ਕਿਉਂਕਿ ਉਹ ਇੰਨਾ ਫੇਮ ਉਹਦਾ ਨਹੀਂ ਹੈ ਜੂਨੀਅਰ ਵਰਲਡ ਦਾ। ਕਾਮਨਵੈਲਥ ਨੂੰ ਲੋਕ ਜ਼ਿਆਦਾ ਵੇਂਦੇ ਨੇ ਤੇ ਇਸ ਵਾਸਤੇ ਜਿਹੜਾ ਨਾ ਲੋਕਾਂ ਨੂੰ ਜਿਹੜਾ ਮੇਰੇ ਟਾਈਟਲ ਦਾ ਇਸ ਟਾਈਟਲ ਦਾ ਨਹੀਂ ਪਤਾ ਜੂਨੀਅਰ ਵਰਲਡ ਦਾ। ਹਾਂ, ਤੇ ਬਾਰ ਸਾਹਿਬ ਇਹ ਦੱਸੋ ਕਿ ਵਰਲਡ ਚੈਂਪੀਅਨ ਜਿਹੜਾ ਜੂਨੀਅਰ ਉਹਦੇ ਵਿੱਚ ਕਿੰਨੀ ਏਜ ਦੇ ਬੱਚੇ ਹਿੱਸਾ ਲੈ ਸਕਦੇ ਨੇ? ਉਹਦੇ ਅੰਦਰ ਅੰਡਰ 20 ਜਿਹੜੇ ਹੁੰਦੇ ਨੇ ਉਹ ਹਿੱਸਾ ਲੈਂਦੇ ਨੇ, ਜਿਹੜੇ 20 ਸਾਲ ਤੋਂ ਘੱਟ ਉਮਰ ਦੇ ਜਿਹੜੇ ਮੁੰਡੇ ਹੁੰਦੇ ਨੇ ਉਹ ਖੇਡਦੇ ਨੇ। ਤੇ ਜਿਹੜਾ ਵੇਖਿਆ ਜਾਂਦਾ ਜਿਹੜੇ ਬੰਦਾ ਯੂਥ ਦੇ ਵਿੱਚ ਵਰਲਡ ਚੈਂਪੀਅਨ ਹੁੰਦਾ ਉਹੀ ਜਾ ਕੇ ਅੱਗੇ ਜੂਨੀਅਰ ਦੇ ਵਿੱਚ ਵਰਲਡ ਚੈਂਪੀਅਨ ਹੁੰਦਾ, ਉਹੀ ਬੰਦਾ ਸੀਨੀਅਰ ਵਰਲਡ ਚੈਂਪੀਅਨ ਵੀ ਉਹੀ ਹੁੰਦਾ। ਅੱਛਾ ਅੱਛਾ। ਤੇ ਇਹ ਇੱਕ ਤਰੀਕੇਕਾਰ ਹੁੰਦਾ ਕਿ ਸਟੈਪ ਵਾਈਜ਼ ਜਿਹੜਾ 17 ਸਾਲ ਦੀ ਉਮਰ ਤੱਕ ਬੰਦਾ ਪਹਿਲੇ ਯੂਥ ਦਾ ਵਰਲਡ ਚੈਂਪੀਅਨ ਹੋਇਆ, ਫਿਰ ਅੱਗੇ ਜੂਨੀਅਰ ਦਾ ਵਰਲਡ ਚੈਂਪੀਅਨ ਹੋਇਆ, ਉਹੀ ਜਾ ਕੇ ਜਿਹੜਾ ਫਿਊਚਰ ਦੇ ਵਿੱਚ ਸੀਨੀਅਰ ਦਾ ਵੀ ਵਰਲਡ ਚੈਂਪੀਅਨ ਉਹੀ ਹੁੰਦਾ। ਮੈਂ ਇਹ ਤੋਂ ਇਲਾਵਾ ਕਿ ਨਾ ਹੈ, ਮੈਂ ਸੈਫ ਗੇਮਾਂ 2 ਖੇਡੀਆਂ ਨੇ, ਕਾਮਨਵੈਲਥ ਗੇਮਾਂ 2 ਖੇਡੀਆਂ ਨੇ, ਔਰ ਉਹ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪਸ ਖੇਲੀਆਂ ਨੇ, ਵਰਲਡ ਚੈਂਪੀਅਨਸ਼ਿਪ ਖੇਲੀ ਹੋਈ ਹੈ। ਮੈਂ ਤਮਾਮ ਮਤਲਬ 15 ਤੋਂ 20 ਵਾਰੀ ਪਾਕਿਸਤਾਨ ਨੂੰ ਜਿਹੜਾ ਰਿਪਰੈਜ਼ੈਂਟ ਕੀਤਾ ਇੰਟਰਨੈਸ਼ਨਲ ਲੈਵਲ ਉੱਤੇ। ਵਾਹ। ਤੇ 24 ਸਾਲਾਂ ਦੇ ਵਿੱਚ ਤੁਸੀਂ 15-20 ਵਾਰੀ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਆਲਮੀ ਸਤਹ ਤੇ ਜਾ ਕੇ, ਤੇ 15-20 ਵਾਰੀ ਹੀ ਮੈਡਲ ਵੀ ਲੈ ਕੇ ਆਏ। ਵਾਹ। ਇਹ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਫਿਰ ਪਾਕਿਸਤਾਨ ਵਾਸਤੇ ਕੁੱਲ ਮੈਡਲਸ ਕਿੰਨੇ ਲਿਆਂਦੇ? ਯਾਨੀ ਕਿ ਜਿੰਨੀ ਵਾਰੀ ਤੁਸੀਂ ਇੰਟਰਨੈਸ਼ਨਲ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੁਸੀਂ ਲੈ ਕੇ ਹੀ ਮੈਡਲ ਆਏ ਹੋ ਵਤਨ? ਸ਼ੁਕਰ ਅੱਲਾਹ ਪਾਕ ਨੇ, ਜਦੋਂ ਵੀ ਗਏ ਆ ਅੱਲਾਹ ਤਾਲਾ ਨੇ ਮੈਡਲ ਤੋਂ ਬਗੈਰ ਨਹੀਂ ਵਾਪਸ ਕਦੀ ਵੀ ਪਾਕਿਸਤਾਨ ਘੱਲਿਆ। ਵਾਹ। ਤੇ ਬਾਰ ਸਾਹਿਬ ਹੁਣ ਅੱਗੋਂ ਤੁਹਾਡੇ ਕੀ ਗੋਲਸ ਨੇ? ਹੁਣ ਅੱਗੋਂ ਚਾਹੁੰਦੇ ਕੀ ਹੋ? ਮਾਸ਼ਾਅੱਲਾ, ਕਿਹੜੀ ਮੰਜ਼ਿਲ ਹੈ ਤੁਹਾਡੀ? ਕਿੱਥੇ ਪਹੁੰਚਣਾ ਹੈ? ਜੇ ਸਾਨੂੰ ਪਹਿਲੇ ਦਿਨ ਤੋਂ ਹੀ ਕੋਈ ਟਾਰਗੇਟ ਦਿੱਤਾ ਗਿਆ ਹੋਵੇ ਵਰਲਡ ਚੈਂਪੀਅਨ ਹੋਣਾ ਜਾਂ ਓਲੰਪਿਕ ਦਾ, ਜਿਹੜਾ ਪਾਕਿਸਤਾਨ ਦੇ ਵਿੱਚ ਲੋਕ ਅਮੂਮਨ ਜ਼ਿਕਰ ਕਰ ਦੇਣਗੇ ਓਲੰਪਿਕ ਮੈਡਲ ਆਖਰੀ ਵਾਰੀ ਜਿਹੜਾ ਹਾਕੀ ਲੈ ਕੇ ਆਏ ਸੀ, ਉਸ ਤੋਂ ਬਾਅਦ ਮੈਡਲ ਨਹੀਂ ਆਇਆ। ਤੇ ਉਹ ਮੇਰੇ ਵਾਲਦ ਸਾਹਿਬ ਦੀ ਵੀ ਪਹਿਲੇ ਦਿਨ ਤੋਂ ਹੀ ਇਹੀ ਸੋਚ ਸੀ ਤੇ ਉਹੀ ਸੋਚ ਉਹਨਾਂ ਨੇ ਸਾਡੇ 'ਚ ਵੀ ਪਾਈ ਹੈ ਕਿ ਅਸੀਂ ਵੀ ਜਿਹੜਾ ਨਾ ਓਲੰਪਿਕ ਦੇ ਵਿੱਚ ਪਾਕਿਸਤਾਨ ਨੂੰ ਮੈਡਲ ਜਿਹੜਾ ਦਵਾਉਣਾ। ਵਾਹ ਵਾਹ। ਯਾਨੀ ਹਾਕੀ ਤੋਂ ਬਾਅਦ ਤੁਹਾਡਾ ਇੱਕ ਗੋਲ ਹੈ ਕਿ ਹਾਕੀ ਤੋਂ ਬਾਅਦ ਪਾਕਿਸਤਾਨ ਵਾਸਤੇ ਤੁਸੀਂ ਅਲਹਮਦੁਲਿਲਾ ਲੈ ਕੇ ਆਓਗੇ ਓਲੰਪਿਕ ਦੇ ਵਿੱਚੋਂ ਵੀ ਚੈਂਪੀਅਨ ਹੋ ਕੇ ਆਓਗੇ। ਅੱਛਾ ਬਾਰ ਸਾਹਿਬ ਇਹ ਦੱਸੋ ਕਿ ਇਹ ਜਿਹੜੀ ਗੇਮ ਹੈ ਇਹਨੂੰ ਤੁਸੀਂ ਕਿੰਨਾ ਵਕਤ ਦਿੰਦੇ ਹੋ ਸਵੇਰ ਤੋਂ ਸ਼ਾਮ ਤੱਕ? ਇਹਨੂੰ ਦਿਨ ਦੇ ਵਿੱਚ ਤੁਹਾਨੂੰ ਇਹਨੂੰ ਪੂਰੇ 24 ਘੰਟੇ ਦੇਣੇ ਪੈਂਦੇ ਨੇ। ਅੱਛਾ। ਕਿਉਂਕਿ ਸਾਡੀ ਜਿਹੜੀ ਸੁਬਹ ਹੋ ਜਾਂਦੀ ਹੈ, ਵਾਲਦ ਸਾਹਿਬ ਤੇ ਤਾਂ ਜੱਡਾਂ ਵੀ ਉੱਠ ਜਾਂਦੇ ਨੇ, ਅਸੀਂ ਫਜਰ ਤੋਂ ਬਾਅਦ ਉਹ ਸਾਨੂੰ ਉਠਾ ਛੱਡਦੇ ਨਮਾਜ਼ ਪੜ੍ਹ ਕੇ, ਤੇ ਫਿਰ ਸਾਡੀ ਜਿਹੜੀ ਜਿਮ ਦੀ ਜਿਹੜੀ ਟ੍ਰੇਨਿੰਗ ਹੁੰਦੀ ਉਹ ਸਾਰੀ ਕਰੀਦੀ ਹੈ। ਫਿਰ ਉਸ ਤੋਂ ਬਾਅਦ ਖਾਣਾ ਪੀਣਾ ਵੀ ਇਹਦਾ ਹਿੱਸਾ ਵੇ ਇੱਕ, ਕਿਉਂਕਿ ਤੁਸੀਂ ਵੇਟ ਚੁੱਕਣਾ ਤੇ ਤਾਕਤ ਤੁਹਾਡੀ ਲੱਗਣੀ ਹੈ, ਤੇ ਫਿਰ ਉਹ ਉਸ ਹਿਸਾਬ ਦੀ ਖੁਰਾਕ ਵੀ ਤੁਹਾਨੂੰ ਜਿਹੜੀ ਹੈ ਲੈਣੀ ਪੈਂਦੀ। ਫਿਰ ਫਿਰ ਉਸ ਤੋਂ ਬਾਅਦ ਦੁਪਹਿਰ ਨੂੰ ਸੋਣਾ ਹੁੰਦਾ, ਆਰਾਮ ਕਰਨਾ ਹੁੰਦਾ। ਫਿਰ ਜਿਹੜਾ ਸ਼ਾਮ ਨੂੰ 4 ਵਜੇ ਜਿਹੜੀ ਦੁਬਾਰਾ ਜਿਹੜੀਆਂ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਫਿਰ ਉਸ ਤੋਂ ਬਾਅਦ ਖਾਣਾ ਪੀਣਾ, ਤੇ ਫਿਰ ਕਿਉਂਕਿ ਰੈਸਟ ਕਰੋਗੇ ਤੇ ਫਿਰ ਹੀ ਅਗਲੀ ਟ੍ਰੇਨਿੰਗ ਵਾਸਤੇ ਤਿਆਰ ਕਰੋਗੇ। ਤੇ ਵਿੱਚ ਫਿਰ ਕਦੀ ਵਾਲਾ ਸਾਹਿਬ ਵਿੱਚ ਹੋਰ ਵੀ ਐਡ ਕਰਦੇ ਸਨ, ਮਤਲਬ 3 ਟਾਈਮ ਟ੍ਰੇਨਿੰਗ ਕਰਾਉਂਦੇ ਸਨ, ਸੁਬਾਹ ਵੀ ਕੀਤੀ, ਦੁਪਹਿਰੇ ਵੀ ਕੀਤੀ ਤੇ ਸ਼ਾਮੀ ਵੀ ਕੀਤੀ।
ਮਤਲਬ 3 ਟਾਈਮ ਵੀ ਵਾਲਾ ਸਾਹਿਬ ਕਦੀ ਕਦੀ ਟ੍ਰੇਨਿੰਗ ਮਤਲਬ ਕਰਾ ਦਿੰਦੇ ਨੇ ਜਦੋਂ ਉਹਨਾਂ ਨੂੰ ਮਹਿਸੂਸ ਹੁੰਦੀ ਸੀ ਕਿ ਟ੍ਰੇਨਿੰਗ ਜ਼ਿਆਦਾ ਹੋਰ ਮਜ਼ੀਦ ਚਾਹੀਦੀ ਹੈ। ਹਾਂ, ਯਾਨੀ ਕਿ ਹੋਰ ਵੱਡਾ ਮੁਕਾਬਲਾ ਹੈ ਤੇ ਉਹਦੇ ਵਿੱਚ ਮਾਸ਼ਾਅੱਲਾ ਪਾਕਿਸਤਾਨ ਦਾ ਨਾਂ ਹੋਰ ਜ਼ਿਆਦਾ ਰੋਸ਼ਨ ਕਰਨ ਦੇ ਇਮਕਾਨਾਤ ਤਾਂ ਹੀ ਪੈਦਾ ਹੋ ਸਕਦੇ ਸਨ ਨਾ ਜੀ ਕਿ ਤੁਹਾਨੂੰ ਤੁਹਾਡੇ ਕੋਲੋਂ ਡਬਲ ਐਕਸਰਸਾਈਜ਼ ਕਰਾਉਣ, ਬਲਕਿ 3 ਵਾਰੀ ਕਰਾਉਣ। ਅੱਛਾ, ਇਹ ਦੱਸੋ ਕਿ ਜਿਹੜੀ ਤਾਂ ਤੁਸੀਂ ਸਾਰੀ ਟ੍ਰੇਨਿੰਗ ਕਰਦੇ ਹੋ ਇਹਦੇ ਵਿੱਚ ਇੱਕ ਤੇ ਹੋ ਗਈ ਵੇਟ ਲਿਫਟਿੰਗ, ਵੇਟ ਨੂੰ ਤੁਸੀਂ ਲਿਫਟ ਕਰਦੇ ਹੋ, ਇਸ ਤੋਂ ਇਲਾਵਾ ਕੀ ਕਰਦੇ ਹੋ? ਕੋਈ ਡੰਬਲ ਫੇਰਦੇ ਹੋ, ਕੋਈ ਆਪਣਾ ਡੰਡ ਬੈਠਕਾਂ ਲਾਉਂਦੇ ਹੋ, ਕੀ ਸਾਰਾ ਦੱਸੋ ਨਾ ਜ਼ਰਾ। ਦੱਸੋ ਵੇਟ ਲਿਫਟਿੰਗ ਦੇ ਵਿੱਚ ਜਿਹੜੇ ਮੇਜਰ ਜਿਹੜੇ 2 ਈਵੈਂਟ ਹੁੰਦੇ ਨੇ, ਇੱਕ ਹੁੰਦੀ ਸਨੈਚ ਜਿਹੜੇ ਹੱਥ ਖੋਲ ਕੇ ਮਤਲਬ ਜ਼ਿਆਦਾ ਹੱਥ ਖੋਲ ਕੇ ਚੁੱਕੀ ਜਾਈਦਾ ਵੇਟ, ਤੇ ਇੱਕ ਹੁੰਦਾ ਕਲੀਨ ਜਿਹੜਾ ਹੱਥ ਤੰਗ ਕਰਕੇ ਜਿਹੜਾ ਵੇਟ ਚੁੱਕਣਾ ਹੁੰਦਾ। ਜੀ। ਤੇ ਇਹ 2 ਈਵੈਂਟ ਜਿਹੜੇ ਸਾਡੇ ਜਿਹੜੇ ਨਾ ਇੰਟਰਨੈਸ਼ਨਲੀ ਖੇਲੇ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜੀ ਡੰਡ ਬੈਠਕਾਂ ਲਾਉਣੀਆਂ ਹੁੰਦੀਆਂ ਨੇ ਇਹ ਵੇਟ ਲਿਫਟਿੰਗ ਦੇ ਵਿੱਚ ਮਤਲਬ ਉਹ ਟ੍ਰੇਨਿੰਗ ਦੇ ਸ਼ਾਮਿਲ ਹੁੰਦੀਆਂ ਨੇ, ਲੇਕਿਨ ਮੁਕਾਬਲੇ ਦੇ ਵਿੱਚ ਸ਼ਾਮਿਲ ਮੁਕਾਬਲੇ 'ਚ ਨਹੀਂ, ਲੇਕਿਨ ਸਰ ਹੈਲਦੀ ਫਿਟਨੈਸ ਕਰਨ ਵਾਸਤੇ ਉਹੀ ਬਾਡੀ ਬਿਲਡਿੰਗ ਵੀ ਕਰੀ ਦੀ ਹੈ, ਰਨਿੰਗ ਵੀ ਕਰੀ ਦੀ ਹੈ, ਵਾਕ ਵਗੈਰਾ ਵੀ ਕਰੀ ਦੀ ਹੈ, ਉਹ ਸਾਰੀ ਵਿੱਚ ਫਿਟਨੈਸ ਦੇ ਸ਼ਾਮਿਲ ਕਰੀ। ਹਾਂ, ਇਹ ਹੀ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਨਾਲ ਦੌੜਦੇ ਛੋੜਦੇ ਸਾਹ ਪੱਕਾ ਹੋਵੇ, ਫਿਰ ਮਸਕੂਲਰਸ ਦੀ ਤੁਸੀਂ ਅਲੱਗਾ ਕੋਈ ਕਰਦੇ ਹੋਣੇ ਹੋ ਗੇਮ ਸ਼ੇਮ? ਹਾਂਜੀ, ਉਹ ਕਰਨੇ। ਉਹ ਜਿਹੜੀ ਸੁਬਹ ਟਾਈਮ ਜਿਹੜੀ ਸਾਡੀ ਫਜਰ ਟਾਈਮ ਟ੍ਰੇਨਿੰਗ ਹੁੰਦੀ ਹੈ ਉਹ ਇਹੀ ਹੁੰਦੀ, ਪਹਿਲੇ ਰਨਿੰਗ ਕਰਨੀ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਬਾਡੀ ਬਿਲਡਿੰਗ ਜਿਮ ਦੇ ਵਿੱਚ ਜਾ ਕੇ ਉਹ ਜਿਹੜੀ ਫਿਟਨੈਸ ਟ੍ਰੇਨਿੰਗ ਹੁੰਦੀ ਉਹ ਸਾਰੀ ਕਰੀ ਦੀ ਹੈ। ਠੀਕ। ਤੇ ਨੀਂਦ ਨੂੰ ਫਿਰ ਕਿੰਨਾ ਵਕਤ ਦਿੰਦੇ ਹੋ? ਨੀਂਦ ਜਿਹੜੀ ਹੈ ਕਿਉਂਕਿ ਵਾਲਦ ਸਾਹਿਬ 10 ਵਜੇ ਮੋਬਾਈਲ ਲੈ ਲੈਂਦੇ ਨੇ ਜਦੋਂ ਰਾਤੀ। ਹਾਂਜੀ, ਰਾਤੀ ਜਦੋਂ ਮੁਕਾਬਲਾ ਕੋਲ ਹੁੰਦਾ ਉਸ ਟਾਈਮ 10 ਵਜੇ ਜਿਹੜਾ ਮੋਬਾਈਲ ਉਹ ਬੰਦ ਕਰਾ ਦਿੰਦੇ ਨੇ, ਕਿਉਂਕਿ 8 ਘੰਟੇ ਦੀ ਨੀਂਦ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਤੇ ਫਿਰ ਹੀ ਜਾ ਕੇ ਜਿਹੜੀ ਬਾਡੀ ਜਿਹੜੀ ਰਿਕਵਰੀ ਕਰਦੀ ਹੈ ਤੇ ਫਿਰ ਅਗਲੀ ਟ੍ਰੇਨਿੰਗ ਵਾਸਤੇ ਜਿਹੜਾ ਬੰਦਾ ਉਹ ਤਿਆਰ ਹੁੰਦਾ। ਅੱਛਾ ਜੀ, ਉਹਨਾਂ ਜਿੰਨੀ ਤੁਸੀਂ ਐਕਸਰਸਾਈਜ਼ ਮਾਸ਼ਾਅੱਲਾ ਕਰਦੇ ਹੋ ਉਹਦੇ 'ਚ ਸਾਰੀ ਬਰਨ ਹੋ ਜਾਂਦੀ ਹੈ, ਸਾਰੀ ਕੈਲਰੀਜ਼ ਖਤਮ ਹੋ ਜਾਂਦੀਆਂ ਨੇ, ਉਹ ਫਿਰ ਤੁਸੀਂ ਉਹਨੂੰ ਵਾਪਸ ਲੈਣਾ ਹੁੰਦਾ ਹੈ। ਉਹ ਜਿਸ ਵੇਲੇ ਫਿਊਲ ਮਜ਼ੀਦ ਚਾਹੀਦਾ ਤੇ ਅੱਗੋਂ ਫਿਰ ਤਾਕਤ ਤਾਂ ਹੀ ਜਿਸਮ ਵਿੱਚ ਆਏਗੀ ਨਾ। ਪਿੰਡੇ 'ਚ ਪੰਜਾਬੀ ਕਹਿੰਦੇ ਨੇ ਸਤਿਆ ਤਾਂ ਹੀ ਆਉਂਦੀ ਹੈ। ਉਹ ਫਿਰ ਖੁਰਾਕ ਵੀ ਆਪਣੀ ਥੋੜ੍ਹੀ ਜਿਹੀ ਦੱਸੋ ਨਾ, ਸਾਡੇ ਵਿਊਅਰਸ ਨੂੰ ਪਤਾ ਤੇ ਲੱਗੇ ਵੀ ਕਿੰਨੀ ਕੁ ਤੁਸੀਂ ਯਖਨੀ, ਕਿੰਨਾ ਗੋਸ਼ਤ, ਕਿੰਨਾ ਕੀ ਚਾਹੀਦਾ ਹੁੰਦਾ ਹੈ ਇਹਦੇ 'ਚ। ਜਿਹੜੀ ਮੇਨ ਜਿਹੜੀ ਗੱਲ ਹੈ ਉਹ ਵੇ ਕਿ ਰੋਟੀ ਚਾਵਲ ਜਿਹੜੇ ਨੇ ਭਾਜੀ ਕੋਸ਼ਿਸ਼ ਕਰਦੇ ਨੇ ਨਾ ਨਹੀਂ ਦਿੰਦੇ। ਅੱਛਾ। ਸਾਨੂੰ ਜਿਹੜਾ ਗੋਸ਼ਤ ਦਾ ਇਸਤੇਮਾਲ ਜ਼ਿਆਦਾ ਕਰਾਉਂਦੇ ਨੇ, ਦੇਸੀ ਅੰਡਿਆਂ ਦਾ, ਦੁੱਧ ਦਾ, ਫਿਸ਼ ਦਾ, ਤੇ ਇਹਨਾਂ ਦਾ ਮਤਲਬ ਇਸਤੇਮਾਲ ਜ਼ਿਆਦਾ ਕਰਾਉਂਦੇ ਨੇ, ਲੇਕਿਨ ਮਿਕਦਾਰ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਮਤਲਬ ਜਿਹੜੇ ਕਹਿੰਦੇ ਸੀ ਪਹਿਲਵਾਨ ਬੱਕਰੇ ਖਾਈ ਜਾਂਦੇ, ਐਸੀ ਕੋਈ ਗੱਲ ਨਹੀਂ ਹੈ। ਆਮ ਬੰਦੇ ਆ ਰਹੀ ਮਤਲਬ ਕਿਲੋ ਨਹੀਂ ਤਾਂ 1.5 ਕਿਲੋ ਹੱਦ ਖਾ ਲਾਂਗੇ ਇੱਕ ਬੰਦਾ, ਉਹ ਵੀ ਮਸਾਲੇ ਭੁੰਨ ਕੇ ਸਿਰਫ ਜ਼ਰਾ ਜਿਹਾ ਬੋਇਲ ਕਰਕੇ ਉਸ ਨਾਲ ਖਾਈਦਾ ਕਿ ਸਿਰਫ ਤਾਕਤ ਜਿਹੜੀ ਜਿਸਮ ਨੂੰ ਮਿਲੇ, ਜਿਹੜੀ ਅਗਲੇ ਟ੍ਰੇਨਿੰਗ ਵਾਸਤੇ ਬੰਦਾ ਤਿਆਰ ਹੋਏ। ਤੇ ਅੰਡੇ ਜ਼ਿਆਦਾ ਦੇਸੀ ਅੰਡੇ ਮਸਲਨ ਰੋਜ਼ ਦੇ ਬਹੁਤ ਖਾਣੇ, ਕਈ ਸਾਡੇ ਵੇਟ ਲਿਫਟਰ ਦੋਸਤ ਚੌਧਰੀ ਅਮੀਨ ਸਾਹਿਬ ਜਿਵੇਂ ਤੁਹਾਡੇ ਅੱਬੂ ਦੇ ਵੀ ਉਹ ਰਹੇ ਨੇ ਟ੍ਰੇਨਰ, ਤੇ ਉਹ ਦੱਸ ਰਹੇ ਸਨ ਭੱਟ ਸਾਹਿਬ, ਤੇ ਉਹ ਦੱਸਦੇ ਹੁੰਦੇ ਹਨ ਕਿ ਮੈਂ 6-8 ਅੰਡੇ ਖਾਣਾ ਸੁਬਹ, ਤੇ ਬਹੁਤੇ ਅੰਡੇ ਖਾਣ ਨਾਲ ਕੋਈ ਬਲੱਡ ਪ੍ਰੈਸ਼ਰ ਜਾਂ ਕੋਈ ਹਾਈਪਰਟੈਂਸ਼ਨ ਕੋਈ ਮਸਾਇਲ ਨਹੀਂ ਹੁੰਦੇ? ਸਪੋਰਟਸਮੈਨ ਨੂੰ ਨਹੀਂ ਇਹ ਚੀਜ਼ਾਂ ਹੁੰਦੀਆਂ, ਕਿਉਂਕਿ ਸਪੋਰਟਸਮੈਨ ਜ਼ੋਰ ਜਦੋਂ ਟ੍ਰੇਨਿੰਗ ਦੇ ਇੱਕ ਇੰਝ ਦਾ ਵੀ ਟਾਈਮ ਆਉਂਦਾ ਕਿ ਦਿਲ ਨੂੰ ਹੋਲ ਪੈ ਰਿਹਾ ਹੁੰਦਾ, ਕਿ ਮਤਲਬ ਦਿਲ ਘਟ ਰਿਹਾ ਹੁੰਦਾ ਕਿ ਕੁਝ ਫੌਰੀ ਤੌਰ ਤੇ ਕੋਈ ਚੀਜ਼ ਖਾਈਏ, ਜਿਵੇਂ ਸ਼ੂਗਰ ਲੈਵਲ ਘਟ ਜਾਂਦਾ, ਤੇ ਫਿਰ ਉਸ ਹਿਸਾਬ ਦੀ ਮਿਹਨਤ ਵੀ ਚਾਹੀਦੀ। ਅਗਰ ਤੁਸੀਂ 8 ਅੰਡੇ ਖਾਣੇ ਨੇ ਤੇ ਫਿਰ ਉਸ ਹਿਸਾਬ ਦੀ ਤੁਹਾਨੂੰ ਮਿਹਨਤ ਵੀ ਚਾਹੀਦੀ, ਤੁਸੀਂ ਉਹਨੂੰ ਬਰਨ ਵੀ ਕਰਨਾ, ਉਹਨੂੰ ਬਾਡੀ ਤੋਂ ਕੱਢਣਾ ਵੀ। ਵਾਹ ਵਾਹ, ਜ਼ਬਰਦਸਤ। ਪਿਆਰੇ ਵੇਖਣ ਵਾਲਿਓ, ਸਾਡੀ ਉਮਰ ਦੇ ਜਿਹੜੇ ਬੰਦੇ ਨੇ ਉਹ ਜਾਣਦੇ ਨੇ, ਤੇ ਜਿਹੜੇ ਸਾਡੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਿਹੜੀਆਂ ਵਟਸਐਪ 'ਤੇ ਕਰਦੇ ਨੇ। ਕਿੱਡੀ ਖੂਬ ਗੱਲ ਕੀਤੀ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਅਸੀਂ ਘਿਓ ਪੀ ਲੈਂਦੇ ਹੁੰਦੇ ਸਾਂ, ਹੁਣ ਘਿਓ ਵਾਲੀ ਰੋਟੀ ਖਾ ਲਈਏ ਤਾਂ ਸਾਡੇ ਨੌਜਵਾਨ ਹਜ਼ਮ ਨਹੀਂ ਕਰ ਸਕਦੇ। ਤੇ ਜਦੋਂ ਲੋਕੀ ਘਿਓ ਪੀ ਜਾਂਦੇ ਹੁੰਦੇ ਸਨ, ਉਹ ਕਿਸ ਤਰ੍ਹਾਂ ਪੀਂਦੇ ਸਨ? ਇਸੇ ਤਰ੍ਹਾਂ ਹੀ ਪੀਂਦੇ ਸਨ ਕਿ ਉਦੋਂ ਢੱਗਿਆਂ ਦੀਆਂ ਵਾਹੀਆਂ ਹੁੰਦੀਆਂ ਹਨ, ਤੇ ਸੁਬਾਹ ਧੁੱਪ ਚੜ੍ਹਨ ਤੋਂ ਪਹਿਲੇ ਗਰਮੀਆਂ ਦੇ ਵਿੱਚ ਧੁੱਪ ਦੇ ਵਿੱਚ ਸੀਆਂ ਨਹੀਂ ਪੈਲੀ ਨੂੰ ਲੱਗਦੀਆਂ, ਅੱਧੀ ਰਾਤ ਨੂੰ ਉੱਠ ਕੇ ਫਜਰ ਦੀ ਨਮਾਜ਼ ਪੜ੍ਹ ਕੇ ਤੇ ਠੰਡੇ ਵੇਲੇ ਹੀ ਢੱਗੇ ਜੋ ਲੈਣੇ ਤੇ ਇੱਕ ਅੱਧੇ ਕਿੱਲੇ ਨੂੰ ਸੀਆਂ ਲਾ ਲੈਣੀਆਂ। ਉਸ ਵੇਲੇ ਵਾਕਈ ਇੰਨੀ ਜਿਹੜਾ ਵਰਜ਼ਿਸ਼ ਕਰੇ, ਇੰਨੀ ਜਿਹਨੂੰ ਐਗਜ਼ਰਸ਼ਨ ਹੋ ਜਾਏ, ਉਹ ਤਾਂ ਵਾਕਈ ਘਿਓ ਵੀ ਪੀ ਸਕਦਾ, ਪਾਈਆ ਅੱਧਾ ਕਿਲੋ ਉਹਨੂੰ ਕੀ ਆਖਦਾ। ਤੇ ਭੱਟ ਸਾਹਿਬ ਨੇ ਵੀ ਜਿਹੜਾ ਦੱਸਿਆ ਉਹ ਇਹ ਵੇ ਸਾਡੇ ਵਿਊਅਰਸ ਇਸ ਗੱਲ ਨੂੰ ਮੱਦੇ ਨਜ਼ਰ ਰੱਖਣ। ਅਸੀਂ
ਤੁਸੀਂ 8-7 ਅੰਡੇ ਨਹੀਂ ਖਾ ਸਕਦੇ। ਜਿੰਨੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਖਾ ਸਕਦੇ ਨੇ ਮਾਸ਼ਾਅੱਲਾ, ਜਿੰਨਾ ਉਹਨਾਂ ਨੇ ਖੁਰਾਕ ਔਰ ਗੋਸ਼ਤ ਵੀ ਦੱਸਿਆ। ਇਹ ਨਾ ਖਾਣ ਤਾਂ ਫਿਰ ਇੰਨਾ ਵੇਟ ਜਿੰਨਾ ਇਹ ਚੁੱਕਦੇ ਨੇ ਉਹ ਤਾਂ ਨਹੀਂ ਫਿਰ ਚੁੱਕ ਸਕਦੇ। ਤਾਕਤ ਹੋਏਗੀ, ਪਿੰਡੇ 'ਚ ਸਤਿਆ ਹੋਏਗੀ ਤੇ ਫਿਰ ਹੀ ਵੇਟ ਲਿਫਟਿੰਗ ਹੁੰਦੀ ਹੈ। ਅੱਛਾ ਬਾਰ ਸਾਹਿਬ, ਇਹ ਦੱਸੋ ਸਾਡੇ ਵਿਊਅਰਸ ਨੂੰ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਕਿੰਨਾ ਵੇਟ ਚੁੱਕਿਆ? ਮੈਂ 2018 ਦੇ ਵਿੱਚ ਜਿਹੜਾ ਨਾ 240 ਕਿਲੋ ਜਿਹੜਾ ਨਾ ਵੇਟ ਚੁੱਕਿਆ ਸੀ, ਜਿਹੜਾ ਕਿ ਮੇਰੀ ਉਮਰ ਵੀ ਜਿਹੜੀ ਉਸ ਟਾਈਮ ਸੀ 20 ਸਾਲ ਸੀ। ਤੇ ਇਹ ਉਸ ਟਾਈਮ ਦਾ ਜੂਨੀਅਰ ਜਿਹੜਾ ਮਤਲਬ ਇਹਨੂੰ ਤੁਸੀਂ ਕਹਿ ਸਕਦੇ ਜੂਨੀਅਰ ਵਰਲਡ ਰਿਕਾਰਡ ਵੀ ਹੋਇਆ ਸੀ ਅਨਅਫੀਸ਼ੀਅਲ ਪਾਕਿਸਤਾਨ ਦੇ ਵਿੱਚ, ਕਿਉਂਕਿ ਮੈਨੂੰ ਉਸ ਟਾਈਮ ਬਾਹਰ ਜਿਹੜਾ ਕੰਪੀਟੀਸ਼ਨ ਨਹੀਂ ਫਰਾਹਮ ਕੀਤਾ ਗਿਆ। ਤੇ ਅਗਰ ਮੈਂ ਕਿਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਈ ਮਤਲਬ 240 ਕਰਦਾ ਤੇ ਇੱਕ ਜੂਨੀਅਰ ਵਰਲਡ ਰਿਕਾਰਡ ਹੁੰਦਾ ਪਾਕਿਸਤਾਨ ਦੀ ਤਰਫੋਂ। ਵਾਹ ਵਾਹ ਵਾਹ, ਗਿਨੀਜ਼ ਬੁੱਕ 'ਚ ਨਾ ਆ ਸਕਦਾ। ਬਿਲਕੁਲ। ਅੱਛਾ ਬਾਰ ਸਾਹਿਬ, ਇਹ ਦੱਸੋ ਕਿ ਇੱਕ ਬਿਹਤਰੀਨ ਵੇਟ ਲਿਫਟਰ ਬਣਨ ਦੇ ਵਾਸਤੇ ਬੰਦੇ ਦੇ ਵਿੱਚ ਕੀ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ? ਉਹਦੇ ਜਿਸਮਾਨੀ ਤੌਰ 'ਤੇ ਕੀ ਉਹਦੇ 'ਚ ਹੋਵੇ, ਔਰ ਉਸ ਤੋਂ ਇਲਾਵਾ ਇਹ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ ਇੱਕ ਬਿਹਤਰੀਨ ਵੇਟ ਲਿਫਟਰ ਬਣਨ ਵਾਸਤੇ? ਜਿਹੜੇ ਮੈਂ ਆਪਣੇ ਵਾਲਾ ਸਾਹਿਬ ਕੋਲ ਸਿੱਖਿਆ ਉਹਨਾਂ ਦੀ ਨਜ਼ਰ ਦੇ ਵਿੱਚ ਮਤਲਬ ਸਭ ਤੋਂ ਬਿਹਤਰੀਨ ਜਿਹੜਾ ਕੋਈ ਸਪੋਰਟਸਮੈਨ ਹੋ ਸਕਦਾ ਉਹ ਸਭ ਤੋਂ ਪਹਿਲੇ ਕਿਰਦਾਰ ਵਾਈਜ਼ ਹੁੰਦਾ, ਜਿਹੜਾ ਕਰੈਕਟਰ ਜਿਹੜਾ ਅੱਛਾ ਹੈ, ਜਿਹੜਾ ਨੇਕ ਹੋਏ। ਤੇ ਦੂਜਾ ਇਹ ਕਿ ਜੀਨਸ ਵਿੱਚ ਕੁਝ ਹੁੰਦੇ ਨੇ ਮਤਲਬ ਕਿ ਵਾਲਦੈਨ ਦੀ ਤਰਫੋਂ ਜਿਹੜੇ ਆਪ ਸਪੋਰਟਸ ਕਰਦੇ ਰਹੇ ਹਨ, ਕਿਉਂਕਿ ਜੀਨ ਇੰਨੇ ਸਟਰੋਂਗ ਹੁੰਦੇ ਨੇ, ਫਿਰ ਅੱਗੇ ਵੀ ਜਿਹੜੇ ਬੱਚੇ ਹੁੰਦੇ ਨੇ ਉਹ ਵੀ ਵਿਰਾਸਤ ਬਹੁਤ ਸਾਰੀਆਂ ਚੀਜ਼ਾਂ। ਬਿਲਕੁਲ ਜੀ। ਤੇ ਉਹਦੇ ਅੰਦਰ ਵੀ ਤੁਹਾਨੂੰ ਮਿਲ ਜਾਂਦਾ। ਤੇ ਉਹ ਕੁਝ ਬੱਚੇ ਗੋਲਡ ਗਿਫਟਡ ਹੁੰਦੇ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਕੋਈ ਤਾਕਤ ਇੰਨੀ ਨਵਾਜ਼ ਦਿੰਦਾ, ਕੋਈ ਸਕਿੱਲ ਇੰਨੇ ਨਾਲ ਨਵਾਜ਼ ਦਿੰਦਾ ਕਿ ਉਹਨਾਂ ਨੂੰ ਕੀ ਨਾ ਹੈ ਬੜੀ ਆਸਾਨੀ ਹੁੰਦੀ ਹੈ ਸਪੋਰਟਸ ਦੇ ਵਿੱਚ। ਅੱਛਾ ਬਾਰ ਸਾਹਿਬ, ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਇੰਨੇ ਅਵਾਰਡ ਲਏ, 24 ਸਾਲ ਤੁਹਾਡੀ ਉਮਰ ਹੈ, ਇੰਨੇ ਇਜ਼ਾਜ਼ਾਤ ਤੁਸੀਂ ਪਾਕਿਸਤਾਨ ਦੇ ਵਾਸਤੇ ਲਿਆਂਦੇ, ਪਾਕਿਸਤਾਨ ਵਾਸਤੇ ਅਲਹਮਦੁਲਿਲਾ, ਪਾਕਿਸਤਾਨੀ ਕੌਮ ਵਾਸਤੇ ਅੱਲਾਹ ਪਾਕ ਨੇ ਤੁਹਾਨੂੰ ਕਾਬਲੇ ਫਖਰ ਬਣਾਇਆ। ਤੇ ਹੁਣ ਨਾ ਜਿਹੜੀਆਂ ਨੈਸ਼ਨਲ ਗੇਮਸ ਪਾਕਿਸਤਾਨ ਦੀਆਂ ਹੋਣ ਜਾ ਰਹੀਆਂ ਨੇ, ਉਹਦੇ ਵਿੱਚ ਅਸਾਂ ਸੁਣਿਆ ਕਿ ਜਿਹੜੀ ਪਾਕਿਸਤਾਨ ਦਾ ਸਪੋਰਟਸ ਬੋਰਡ ਹੈ ਤੇ ਪਾਕਿਸਤਾਨ ਦੀ ਜਿਹੜੀ ਓਲੰਪਿਕ ਐਸੋਸੀਏਸ਼ਨ ਹੈ, ਉਹਨਾਂ ਦੀ ਕੋਈ ਆਪਸੀ ਲੜਾਈ ਦੀ ਵਜ੍ਹਾ ਤੋਂ ਉਹ ਤੁਹਾਨੂੰ ਵੀ ਨੈਸ਼ਨਲ ਗੇਮਸ ਵਿੱਚੋਂ ਬਾਹਰ ਕੱਢਦੇ ਨੇ। ਇਹ ਕੀ ਮਸਲਾ ਹੈ? ਇਹਦੇ ਬਾਰੇ ਤੇ ਕੋਈ ਸਾਨੂੰ ਦੱਸੋ। ਦਰਅਸਲ ਜਿਹੜੀ ਪਾਕਿਸਤਾਨ ਸਪੋਰਟਸ ਬੋਰਡ ਹੈ ਤੇ ਜਿਹੜੀ ਪਾਕਿਸਤਾਨ ਵੇਟ ਲਿਫਟਿੰਗ ਫੈਡਰੇਸ਼ਨ ਹੈ ਜੀ, ਇਹਨਾਂ ਦੇ ਆਪਸ ਇਖਤਲਾਫਾਤ ਨੇ ਜੀ। ਕਾਫੀ ਤਕਰੀਬਨ 1-1.5 ਸਾਲ ਹੋ ਗਿਆ, ਕਿਉਂਕਿ ਪਾਕਿਸਤਾਨ ਵੇਟ ਲਿਫਟਿੰਗ ਫੈਡਰੇਸ਼ਨ ਦੇ ਕੋਈ 4-5 ਮੁੰਡੇ ਜਿਹੜੇ ਨੇ ਡੋਪਿੰਗ ਸਕੈਂਡਲ ਦੇ ਵਿੱਚ ਫੜੇ ਗਏ ਸਨ ਇੰਟਰਨੈਸ਼ਨਲ ਲੈਵਲ ਦੇ ਉੱਪਰ, ਤੇ ਉਹਨਾਂ ਦੇ ਉੱਪਰ ਜਿਹੜਾ ਨਾ ਮਤਲਬ ਕੇਸ ਚੱਲੀ ਤੇ ਫਿਰ ਪਾਕਿਸਤਾਨ ਸਪੋਰਟਸ ਬੋਰਡ ਨੇ ਜਿਹੜਾ ਨਾ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ। ਤੇ ਉਹ ਤੋਂ ਬਾਵਜੂਦ ਅਸੀਂ ਇਹਨਾਂ ਦੇ ਨਾਲ ਹੀ ਮਤਲਬ ਚੱਲਦੇ ਰਹੇ ਹਾਂ ਕਿ ਇਹਨਾਂ ਦਾ ਸਾਥ ਦਿੰਦੇ ਰਹੇ। ਲੇਕਿਨ ਫਿਰ ਇਹਨਾਂ ਨੇ ਜਦੋਂ ਅਸੀਂ ਬਰਮਿੰਗਮ ਦੇ ਵਿੱਚ ਇੰਗਲੈਂਡ ਦੇ ਜਦੋਂ ਮੈਂ ਕਾਮਨਵੈਲਥ ਦਾ ਮੈਡਲ ਲਿੱਤਾ, ਉਹ ਤੋਂ ਬਾਅਦ ਅਗਲੇ ਦਿਨ ਤੁਹਾਨੂੰ ਪਤਾ ਮੀਡੀਆ ਵਗੈਰਾ ਫਿਰ ਤੁਹਾਡੇ ਨਾਲ ਰਾਬਤਾ ਕਰਦਾ, ਤੇ ਫਿਰ ਜਿਹੜਾ ਹਾਫਿਜ਼ ਇਮਰਾਨ ਹੈ ਨਾ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਜਿਹੜਾ ਬੇਟਾ ਹੈ ਅਰਫਾਨ ਭੱਟ, ਉਹਨੇ ਮੈਨੂੰ ਆ ਕੇ ਕਿਹਾ ਕਿ ਮਤਲਬ ਤੂੰ ਨਾ ਮਤਲਬ ਪਾਕਿਸਤਾਨ ਸਪੋਰਟ ਬੋਰਡ ਦੇ ਖਿਲਾਫ ਜਿਹੜਾ ਬਿਆਨ ਦੇਣਾ। ਅੱਛਾ। ਕਿ ਉਹਨਾਂ ਨੇ ਸਾਡੀ ਫੈਡਰੇਸ਼ਨ ਸਸਪੈਂਡ ਕੀਤੀ, ਜਿਸ ਫੈਡਰੇਸ਼ਨ ਵੱਲੋਂ ਮੁੰਡੇ ਨੇ ਮੈਡਲ ਲਿੱਤਾ, ਕਿਉਂਕਿ ਉਸ ਟਾਈਮ ਮੇਰਾ ਕਾਫੀ ਨਾਂ ਹੁੰਦਾ ਪਿਆ ਸੀ ਤੇ ਉਹ ਚਾਹੁੰਦੇ ਸੀ ਉਹਨਾਂ ਦਾ ਵੀ ਮਸਲਾ ਜਿਹੜਾ ਨਾ ਹੱਲ ਹੋਈਏ। ਤੇ ਮੈਂ ਉਹਨੂੰ ਕਿਹਾ ਕਿ ਮਤਲਬ ਮੇਰਾ ਕੋਈ ਸਿਆਸਤ ਨਾਲ ਤਲਕ ਨਹੀਂ ਹੈ, ਨਾ ਮੈਂ ਪਾਕਿਸਤਾਨ ਸਪੋਰਟ ਬੋਰਡ ਦੀ ਸਾਈਡ ਲੈਣੀ ਹੈ, ਨਾ ਮੈਂ ਤੁਹਾਡੀ ਲੈਣੀ ਹੈ, ਕਿਉਂਕਿ ਮੇਰਾ ਕੰਮ ਹੈ ਵੇਟ ਚੁੱਕਣਾ ਤੇ ਮੈਂ ਵੇਟ ਹੀ ਚੁੱਕਣਾ, ਤੇ ਮੈਨੂੰ ਸਿਆਸਤ ਦੇ ਮੁਲਵਸ ਜਿਹੜਾ ਨਾ ਕਰੋ। ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਮੈਨੂੰ ਮਤਲਬ ਨਿਸ਼ਾਨਾ ਬਣਾ ਲਿੱਤਾ, ਮੇਰਾ ਟਾਰਗੇਟ ਬਣਾ ਲਿੱਤਾ ਕਿ ਇਹ ਪਾਕਿਸਤਾਨ ਵੇਟ ਲਿਫਟਿੰਗ ਫੈਡਰੇਸ਼ਨ। ਫਿਰ ਉਸ ਤੋਂ ਬਾਅਦ ਇਹਨਾਂ ਨੇ ਤਕਰੀਬਨ 7-8 ਮਹੀਨੇ ਹੋ ਗਏ ਨੇ ਲਗਾਤਾਰ ਐਲੀਗੇਸ਼ਨਸ ਵਗੈਰਾ ਕਰ ਰਹੇ ਨੇ, ਤੇ ਕਦੀ ਨੋਟਿਸ ਘੱਲਦੇ ਮਤਲਬ ਈਮੇਲ ਕਰ ਦਿੰਦੇ ਨੇ ਕੋਈ, ਤੇ ਅਸੀਂ ਇਹਨਾਂ ਨੂੰ ਈਮੇਲ ਵੀ ਕੀਤੀ ਕਿ ਸਾਡਾ ਇਹਨਾਂ ਨੇ ਇਲਜ਼ਾਮ ਲਾਇਆ ਕਿ ਸਾਡਾ ਕਿਸੇ ਦੂਜੀ ਪਾਰਟੀ ਦੇ ਨਾਲ ਤਲਕ ਹੈ, ਪੈਨਲ ਬਾਡੀ ਜਿਹੜੀ ਪਾਕਿਸਤਾਨ ਸਪੋਰਟਸ ਬੋਰਡ ਨੇ ਬਣਾਈ। ਤੇ ਅਸੀਂ ਇਹਦਾ ਜਵਾਬ ਈਮੇਲ ਦੇ ਵੀ ਦਿੱਤਾ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਤੁਹਾਡਾ ਕੋਈ ਤਲਕ ਨਹੀਂ, ਨਾ ਕਿਸੇ ਪੈਨਲ ਬਾਡੀ ਦੇ ਨਾਲ, ਸਾਡਾ ਜਿਹੜਾ ਤਲਕ ਹੈ ਉਹ PWF ਦੇ ਨਾਲ, ਜਿਹੜਾ IWF ਨੇ ਰਿਕਗਨਾਈਜ਼ ਕੀਤੀ ਹੋਈ ਹੈ, ਜਿਹੜੀ ਫੈਡਰੇਸ਼ਨ ਇੰਟਰਨੈਸ਼ਨਲ ਫੈਡਰੇਸ਼ਨ ਨੇ ਰਿਕਗਨਾਈਜ਼ ਕੀਤੀ, ਅਸੀਂ ਉਹਦੇ ਨਾਲ ਆ। ਤੇ ਉਹ ਤੋਂ ਬਾਵਜੂਦ ਉਹ ਸਾਡੇ ਉੱਤੇ ਐਲੀਗੇਸ਼ਨਸ ਲਾ ਰਹੇ ਨੇ, ਬੇਬੁਨਿਆਦ ਐਲੀਗੇਸ਼ਨਸ ਲਾ ਰਹੇ ਨੇ, ਜਿਹੜਾ ਉਹਨਾਂ ਕੋਲ ਕੋਈ ਪ੍ਰੂਫ ਹੀ ਨਹੀਂ ਹੈ। ਮੈਂ ਓਪਨਲੀ ਮੀਡੀਆ ਦੇ ਵਿੱਚ ਪਹਿਲੇ ਵੀ ਆ ਕੇ ਕਿਹਾ, ਮੈਂ ਫੇਰ ਕਹਿਣਾ ਕਿ ਅਗਰ ਇੱਕ ਵੀ ਪ੍ਰੂਫ ਕਰ ਦੇਣ, ਇੱਕ ਵੀ ਗੱਲ ਕਿ ਭਈਆ ਇੰਟਰਨਲ ਕਮੇਟੀ ਦੇ ਨਾਲ ਰਜਿਸਟਰਡ ਪੇਪਰ ਲੈ ਆਓ,
ਅਗਰ ਤੁਹਾਨੂੰ ਪਤਾ ਤੁਸੀਂ ਸੱਚੇ ਹੋ ਤਾਂ ਲੈ ਪੇਪਰ ਵਹਾ ਦਿਓ ਕਿ ਭਈ ਰਜਿਸਟਰਡ ਹੈ ਉਹਨਾਂ ਦੇ ਨਾਲ, ਪੇਪਰ ਵਹਾ ਦਿਓ, ਮੇਰਾ ਕੋਈ ਸਾਈਨ ਵਹਾ ਦੇਣ, ਮੇਰੀ ਸਟੇਟਮੈਂਟ ਵਹਾ ਦੇਣ, ਜਾਂ ਮੈਂ ਕਿਤੇ ਮੀਡੀਆ ਤੇ ਗਿਆ ਜਾਂ ਮੈਂ ਕਿਤੇ ਸੋਸ਼ਲ ਮੀਡੀਆ ਤੇ ਗਿਆ ਕਿ ਭਈ ਮੈਂ ਉਹਨਾਂ ਦੇ ਨਾਲ ਆ ਜਾਂ ਮੈਂ ਉਹਨਾਂ ਸਪੋਰਟ ਕਰਨਾ ਪਿਆ। ਤੇ ਉਹ ਮੇਰੇ ਉੱਤੇ ਬੇਬੁਨਿਆਦ ਜਿਹੜੇ ਇਲਜ਼ਾਮ ਲਗਾਤਾਰ ਐਲੀਗੇਸ਼ਨ ਲਾ ਰਹੇ, ਲੇਕਿਨ ਓਪਨ ਨਹੀਂ ਆ ਰਹੇ, ਮਤਲਬ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ ਕਿ ਬਈ ਕਿ ਕਿਸ ਹਿਸਾਬ ਨਾਲ ਤੁਸੀਂ ਉਹਦੇ ਉੱਤੇ ਐਲੀਗੇਸ਼ਨ ਲਾ ਰਹੇ ਹੋ। ਤੇ ਇਹਨਾਂ ਨੇ ਫਿਰ ਵਾਪਡਾ ਨੂੰ ਲੈਟਰ ਜਿਹੜਾ ਲਿਖਿਆ ਕਿ ਪਾਕਿਸਤਾਨ ਵਾਪਡਾ ਨੂੰ ਇਹਨਾਂ ਲੈਟਰ ਲਿਖਿਆ ਕਿ ਇਹ ਮੁੰਡਾ ਜਿਹੜਾ ਪੈਨਲ ਬਾਡੀ ਦੇ ਨਾਲ ਹੈ ਤੇ ਇਹਨੂੰ ਅਸੀਂ ਰਜਿਸਟਰ ਨਹੀਂ ਕਰਨਾ ਨੈਸ਼ਨਲ ਗੇਮ ਦਾ, ਤੇ ਮਤਲਬ ਇਹਦੀ ਐਂਟਰੀ ਹੈਗੀ ਨਹੀਂ ਐਕਸੈਪਟ ਕਰਨੀ। ਤੇ ਇਹ ਵਾਪਡਾ ਨੂੰ ਚਾਹੀਦਾ ਸੀ ਇੱਥੇ ਕਿ ਥੋੜਾ ਸਟੈਂਡ ਲੈਂਦੀ ਕਿ ਭਾਈ ਕਿਸ ਹਿਸਾਬ ਨਾਲ ਤੁਸੀਂ ਐਲੀਗੇਸ਼ਨ ਤੇ ਕਰ ਰਹੇ ਹੋ ਤੇ ਪ੍ਰੂਫ ਲੈ ਆਓ, ਤੇ ਪ੍ਰੂਫ ਕਰ ਦਿਓ ਤੇ ਅਸੀਂ ਮੁੰਡਾ ਨਹੀਂ ਖੇਡਣ ਦੇਵਾਂਗੇ। ਮੁੰਡਾ ਆਪ ਕਹਿ ਰਹੇ ਕਿ ਤੁਸੀਂ ਅਗਰ ਪ੍ਰੂਫ ਕਰਦੇ ਹੋ ਤੇ ਮੈਂ ਬੈਨ ਵੀ, ਤੁਸੀਂ ਜਿਹੜਾ ਬੈਨ ਲਾਓਗੇ ਮੈਂ ਉਹ ਵੀ ਐਕਸੈਪਟ ਕਰਨਾ ਤੇ ਮੈਂ ਤੁਹਾਨੂੰ ਮਾਫੀਨਾਮਾ ਵੀ ਲੈ ਕੇ ਦੇਵਾਂਗਾ। ਅੱਛਾ ਇਹ ਦੱਸੋ ਕਿ ਤੁਹਾਡੇ ਵਜ਼ੀਰ ਤਵਾਨਾਈ ਜਿਹੜੇ ਨੇ ਖੁਰਮ ਦਸਤਗੀਰ ਖਾਨ, ਉਹ ਇੱਕ ਤਾਂ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਨੇ, ਇੱਕ ਤੁਹਾਡਾ ਵਾਪਡਾ ਜਿਹੜਾ ਤੁਹਾਡਾ ਡਿਪਾਰਟਮੈਂਟ ਹੈ ਜਿੱਥੇ ਤੁਸੀਂ ਸਰਵਿਸ ਵੀ ਕਰ ਰਹੇ ਹੋ, ਜਿਹਦੇ ਵੱਲੋਂ ਤੁਸੀਂ ਖੇਡਦੇ ਹੋ, ਗੇਮ ਵਿੱਚ ਹਿੱਸਾ ਲੈਂਦੇ ਹੋ, ਉਹਦੇ ਵੀ ਉਹੀ ਮਿਨਿਸਟਰ ਨੇ, ਤੇ ਤੁਸੀਂ ਉਹਨਾਂ ਦੇ ਨੋਟਿਸ 'ਚ ਗੱਲ ਲਿਆਂਦੀ ਹੈ? ਜੀ ਬਿਲਕੁਲ, ਕਿਉਂਕਿ ਇਹ ਵਕੂਆ ਸਿਰਫ 3-4 ਦਿਨ ਹੀ ਹੋਏ ਨੇ, ਮਤਲਬ ਲੈਟਰ ਜਿਹੜਾ PWF ਨੇ ਤੁਹਾਨੂੰ ਘੱਲਿਆ ਤੇ ਅਸੀਂ ਹੁਣ ਇਹਦੇ ਉੱਤੇ ਐਕਸ਼ਨ ਲਵਾਂਗੇ ਤੇ ਇਨਸ਼ਾਅੱਲਾ ਤਾਲਾ ਖੁਰਮ ਦਸਤਗੀਰ ਖਾਨ ਸਾਹਿਬ ਨਾਲ ਵੀ ਰਾਬਤਾ ਕਰਾਂਗੇ ਤੇ ਹੋਰ ਵੀ ਜਿਹੜੇ ਮਜ਼ੀਦ ਜਿਹੜੇ ਮਿਨਿਸਟਰ ਜਾਂ DG ਨੇ ਤੇ ਅਸੀਂ ਉਹਨਾਂ ਤਮਾਮ ਲੋਕਾਂ ਦੇ ਨਾਲ ਮਿਲ ਕੇ ਗੱਲ ਕਰਨੀ ਹੈ ਕਿ ਕਿਉਂਕਿ ਸਿੱਧੀ ਸਿੱਧੀ ਨਾਇਨਸਾਫੀ ਕਰਦੇ ਪਏ ਨੇ ਤੇ ਇਹਦੇ ਉੱਪਰ ਲਾਜ਼ਮੀ ਅਸੀਂ ਪੂਰਾ ਐਕਸ਼ਨ ਇਨਸ਼ਾਅੱਲਾ ਤਾਲਾ ਲਵਾਂਗੇ ਜੀ। ਅੱਛਾ ਇਹ ਦੱਸੋ ਕਿ ਅਗਰ ਤੁਹਾਨੂੰ ਨੈਸ਼ਨਲ ਗੇਮਸ ਵਿੱਚ ਖਿਡਾਇਆ ਹੀ ਨਹੀਂ ਜਾਂਦਾ ਤੇ ਫਿਰ ਤੇ ਤੁਸੀਂ ਅਗਰ ਨੈਸ਼ਨਲ ਚੈਂਪੀਅਨ ਨਹੀਂ ਹੁੰਦੇ ਤੇ ਫਿਰ ਵਰਲਡ ਲੈਵਲ ਦੇ ਅਗਰ ਤੁਸੀਂ ਪਾਕਿਸਤਾਨ ਦੇ ਨੈਸ਼ਨਲ ਚੈਂਪੀਅਨ ਨਹੀਂ ਤੇ ਤੁਹਾਨੂੰ ਇੰਟਰਨੈਸ਼ਨਲ ਮੁਕਾਬਲਿਆਂ 'ਚ ਹਿੱਸਾ ਲੈਣ ਦੀ ਫਿਰ ਇਜਾਜ਼ਤ ਹੋਏਗੀ ਜਾਂ ਕੋਈ ਮਸਲਾ ਬਣੇਗਾ? ਇਹ ਹੁੰਦੇ ਨੇ ਟਰਾਇਲਸ ਹੁੰਦੇ ਨੇ ਜਿਹਦੇ ਉੱਤੇ ਮੈਂ ਵਿਨ ਕੀਤਾ ਵਾਪਡਾ ਦੀ ਤਰਫੋਂ, ਤੇ ਫਿਰ ਮੈਂ ਵਾਪਡਾ ਦੀ ਤਰਫੋਂ ਹੀ ਨੈਸ਼ਨਲ ਗੇਮਸ ਖੇਡਣੀਆਂ ਸਨ। ਇਹਨਾਂ ਨੇ ਮੈਨੂੰ ਨੈਸ਼ਨਲ ਗੇਮ ਤੋਂ ਬਾਹਰ ਕਰ ਦਿੱਤਾ ਕਿਉਂਕਿ ਨੈਸ਼ਨਲ ਗੇਮ ਨਹੀਂ ਖੇਲੀ ਤੇ ਫਿਰ ਇਹਦਾ ਮਤਲਬ ਮੈਂ ਏਸ਼ੀਅਨ ਗੇਮ 'ਤੇ ਵੀ ਨਹੀਂ ਜਾ ਸਕਦਾ ਜਿਹੜੀ ਚਾਈਨਾ ਦੇ ਵਿੱਚ ਹੋ ਰਹੀਆਂ ਨੇ 8ਵੇਂ ਮਹੀਨੇ ਦੇ ਵਿੱਚ, ਅਕਤੂਬਰ ਦੇ ਵਿੱਚ। ਤੇ ਫਿਰ ਅਗਰ ਮੈਂ ਉੱਥੇ ਏਸ਼ੀਅਨ ਗੇਮ 'ਤੇ ਨਹੀਂ ਗਿਆ ਤੇ ਫਿਰ ਮੈਂ ਓਲੰਪਿਕ ਗੇਮ 'ਤੇ ਵੀ ਨਹੀਂ ਜਾ ਸਕਦਾ ਕਿਉਂਕਿ ਕੁਆਲੀਫਾਈ ਇਵੈਂਟ ਹੁੰਦੇ ਨੇ, ਜਿਸ ਤਰ੍ਹਾਂ ਨੈਸ਼ਨਲ ਲੜੀ, ਨੈਸ਼ਨਲ ਤੁਸੀਂ ਪਾਕਿਸਤਾਨ ਦੇ ਨੈਸ਼ਨਲ ਚੈਂਪੀਅਨ ਹੋਏ ਫਿਰ ਤੁਸੀਂ ਏਸ਼ੀਆ 'ਤੇ ਜਾ ਸਕਦੇ ਹੋ, ਫਿਰ ਏਸ਼ੀਆ ਦੇ ਤੁਸੀਂ ਚੈਂਪੀਅਨ ਹੋ ਫਿਰ ਤੁਸੀਂ ਓਲੰਪਿਕ 'ਤੇ ਜਾ ਸਕਦੇ ਹੋ। ਤੇ ਇਹ ਮੇਰਾ ਨੁਕਸਾਨ ਨਹੀਂ ਹੈ, ਪੂਰੇ ਪਾਕਿਸਤਾਨ ਦਾ ਨੁਕਸਾਨ ਕਰਦੇ ਪਏ, ਪਾਕਿਸਤਾਨ ਦੇ ਮੈਡਲ ਦਾ ਜਿਹੜਾ ਨੁਕਸਾਨ ਕਰਦੇ ਪਏ, ਜਿਹੜਾ ਆ ਸਕਦਾ ਹੈ ਜਿਹਨੂੰ ਇਹ ਰੋਕਦੇ ਪਏ ਨੇ। ਇੱਕ ਜਿਹੜੀ ਫੈਡਰੇਸ਼ਨ ਨਾਲੋਂ ਮੈਂ ਕਿਉਂਕਿ ਸੋਸ਼ਲ ਮੀਡੀਆ ਤੇ 2 ਦਿਨ ਪਹਿਲੇ ਪੋਸਟ ਕੀਤੀ ਹੈ ਇਸ ਬਾਰੇ ਤੇ ਕੁਝ ਲੋਕਾਂ ਨੇ ਨਾ ਮਤਲਬ ਥੱਲੇ ਕਮੈਂਟ ਕੀਤਾ ਕਿ ਇਹ ਮਤਲਬ ਤਸਵੀਰ ਜਿਹੜੀ ਮੇਰੀ ਇੱਕ ਪੈਨਲ ਬਾਡੀ ਹੈ ਮਤਲਬ ਵੇਟ ਲਿਫਟਿੰਗ ਫੈਡਰੇਸ਼ਨ ਦੀ PSB ਨੇ ਬਣਾਈ ਹੈ, ਇੰਟਰਨਲ ਕਮੇਟੀ ਬਣਾਈ ਹੈ, ਉਹਦੇ ਨਾਲ ਮੇਰੀ ਤਸਵੀਰਾਂ ਨੇ। ਉਹ ਜਿੰਨੇ ਵੀ ਬੰਦੇ ਨੇ ਉਹ ਇਹਨਾਂ ਦੇ ਆਲਰੇਡੀ ਮੁਹਾਲਫ ਪਾਰਟੀ ਰਹੇ ਹੋਏ ਨੇ, ਪਹਿਲੇ ਵੀ ਤਕਰੀਬਨ 10 ਸਾਲ ਹੋ ਗਏ ਨੇ ਲਗਾਤਾਰ ਇਹਨਾਂ ਦੇ ਨਾਲ ਇਲੈਕਸ਼ਨ ਵਗੈਰਾ ਉਹਨਾਂ ਦੇ ਹੁੰਦੇ ਨੇ। ਤੇ ਉਹ ਜਿਹੜੇ ਵੇਟ ਲਿਫਟਰ ਨੇ ਨਾ ਉਹ ਸਾਰੇ ਵੇਟ ਲਿਫਟਰ ਪੁਰਾਣੇ ਵੇਟ ਲਿਫਟਰ ਨੇ ਜਿਹੜੇ ਇੰਟਰਨਲ ਕਮੇਟੀ ਦੇ ਵਿੱਚ ਨੇ, ਤੇ ਉਹ ਮੇਰੇ ਵਾਲਦ ਸਾਹਿਬ ਦੇ ਨਾਲ ਵੀ ਮਤਲਬ ਉਸ ਪੁਰਾਣੇ ਜ਼ਮਾਨੇ ਦੇ ਮਤਲਬ 20-25-30 ਸਾਲ ਪਹਿਲੇ ਵੇਟ ਲਿਫਟਿੰਗ ਕਰਦੇ ਰਹੇ ਨੇ। ਤੇ ਕਿਉਂਕਿ ਮੇਰੇ ਵਾਸਤੇ ਤਾਂ ਸੀਨੀਅਰ ਨੇ ਸਾਰੇ, ਤੇ ਉਹਨਾਂ ਨੇ ਮੈਨੂੰ ਮਤਲਬ ਮੈਂ ਕਾਮਨਵੈਲਥ ਗੇਮ ਤੋਂ ਬਾਅਦ ਮੈਨੂੰ ਪੂਰੇ ਪਾਕਿਸਤਾਨ ਦੇ ਵਿੱਚ ਅਲਹਮਦੁਲਿਲਾ ਅੱਲਾਹ ਪਾਕ ਨੇ ਬੜੀ ਇੱਜ਼ਤ ਨਵਾਜ਼ੀ ਹੈ, ਲੋਕਾਂ ਨੇ ਬੁਲਾਇਆ ਮੈਨੂੰ, ਐਪਰੀਸ਼ੀਏਟ ਕੀਤਾ ਮੈਨੂੰ, ਮਤਲਬ ਹਰ ਜਗ੍ਹਾ ਬੁਲਾਇਆ ਗਿਆ ਤੇ ਮੈਂ ਕਿਸੇ ਨੂੰ ਨਾ ਨਹੀਂ ਕੀਤੀ। ਤੇ ਮੈਂ ਉਹਨਾਂ ਨੇ ਮੈਨੂੰ ਬੁਲਾਇਆ ਐਜ਼ ਅ ਚੀਫ ਗੈਸਟ, ਉਹਨਾਂ ਨੇ ਮੈਨੂੰ ਬੁਲਾਇਆ ਲਾਹੌਰ ਦੇ ਵਿੱਚ ਤੇ ਮੈਂ ਉੱਥੇ ਗਿਆ ਵਾਂ ਤੇ ਮੈਂ ਉੱਥੇ ਫੰਕਸ਼ਨ ਉਹਨਾਂ ਦਾ ਅਟੈਂਡ ਕੀਤਾ ਤੇ ਉੱਥੇ ਉਹਨਾਂ ਨੇ ਮੈਨੂੰ ਹਾਰ ਸ਼ਾਰ ਪਵਾਏ ਨੇ ਤੇ ਮੇਰੇ ਨਾਲ ਮਤਲਬ ਤਸਵੀਰਾਂ ਖਿਚਵਾਈਆਂ ਨੇ। ਤੇ ਉਹ ਤਸਵੀਰ ਨੂੰ ਲੈ ਕੇ ਇਹ ਹਵਾ ਬਣਾਈ ਹੋਈ ਕਿ ਮੈਂ ਇੰਟਰਨਲ ਕਮੇਟੀ ਦੇ ਨਾਲ ਆ, ਜਿਹੜੀ ਫੈਡਰੇਸ਼ਨ ਮਤਲਬ ਕਹਿਣਾ ਚਾਹ ਰਹੀ ਉਹ ਉਧਰੋਂ ਮੇਰੇ ਪਿੱਛੇ ਪਏ ਨੇ ਕਿ ਸਾਡੇ ਕੋਲ ਉਹਨਾਂ ਦੇ ਕੋਲ ਸ਼ਾਇਦ ਸਬੂਤ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਤਾਂ ਉੱਥੇ ਐਜ਼ ਚੀਫ ਗੈਸਟ ਬਣ ਗਿਆ। ਹੁਣ ਤੁਹਾਡੀ ਲੜਾਈ ਹੈ, ਮੇਰੀ ਦੀ ਲੜਾਈ ਤੁਹਾਡਾ ਪਰਸਨਲ, ਤੁਹਾਨੂੰ ਕੀ ਪਤਾ ਸੀ ਕਿ ਮੈਂ ਜਿੱਥੇ ਚੀਫ ਗੈਸਟ ਦੇ ਤੌਰ ਤੇ ਮੈਨੂੰ ਬੁਲਾ ਰਹੇ ਨੇ, ਇੱਜ਼ਤ ਦੇ ਰਹੇ ਨੇ, ਉਹਨਾਂ ਦੇ ਕੋਈ ਫੈਡਰੇਸ਼ਨ ਨਾਲ ਕੋਈ ਮੁਖਾਲਫਤ ਹੈ? ਤੁਹਾਨੂੰ ਤਾਂ ਪਤਾ ਮੁਖਾਲਫਤ ਉਹਨਾਂ ਦੀ ਹੈ, ਮੇਰੀ ਨਹੀਂ ਹੈ। ਮੇਰੇ ਤੋਂ ਫਾਰਮਰ ਵੇਟ ਲਿਫਟਰ ਨੇ ਮਤਲਬ ਵਾਲਾ ਸਾਹਿਬ ਦੇ ਟ੍ਰੇਨਿੰਗ ਕਰਦੇ ਰਹੇ ਨੇ, ਹਾਂਜੀ, ਤੇ ਸਾਡੇ ਤੇ ਮਤਲਬ ਯਾਰ ਨੇ ਵਾਲਾ ਸਾਹਿਬ ਦੇ। ਮੁਖਾਲਫਤ ਤੁਹਾਡੀ ਹੈ, ਤੁਸੀਂ ਉਹਨਾਂ ਦੇ ਨਾਲ ਲੜੋ, ਜੋ ਮਰਜ਼ੀ ਕਰੋ, ਸਾਨੂੰ ਕਿਉਂ ਵਿੱਚ ਮਤਲਬ ਇਹਦੇ 'ਚ ਇਨਵੋਲਵ ਕਰਦੇ ਪਏ ਨੇ? ਇਹ ਮੈਂ ਮਤਲਬ ਗੱਲ ਇਸ ਵਾਸਤੇ ਕਰਨਾ ਚਾਹੁੰਦਾ ਕਿਉਂਕਿ ਤਸਵੀਰ ਨੂੰ ਲੈ ਕੇ ਬੜੀ ਮਤਲਬ ਗੱਲ ਕੀਤੀ ਜਾ ਰਹੀ ਤੇ ਮੈਂ ਇਸ ਵਾਸਤੇ ਤੁਹਾਡੇ ਨਾਲ ਇਹ ਗੱਲ ਕਰਨਾ ਚਾਹ ਰਿਹਾ ਕਿ ਇਹ ਵੀ ਲੋਕਾਂ ਨੂੰ ਪਤਾ ਹੈ ਕਿ ਉਹ ਤਸਵੀਰ ਕਿਉਂ ਸੀ ਉੱਥੇ। ਮੈਂ ਚੀਫ ਗੈਸਟ ਗਿਆ ਤਾਂ ਐਪਰੀਸ਼ੀਏਟ ਮੈਨੂੰ ਕੀਤਾ ਸੀ ਉਹਨਾਂ ਨੇ ਤੇ ਮੈਂ ਲਾਜ਼ਮੀ ਜਾਣਾ ਸੀ ਕਿਉਂਕਿ ਮੇਰੇ ਵੱਡੇ ਸਨ, ਉਹਨਾਂ ਦੇ ਵੀ ਦੁਆਵਾਂ ਸਨ ਪਿੱਛੇ ਤੇ ਮੈਂ ਉਹਨਾਂ ਦੇ ਨਾਲ ਵੀ ਜਾ ਕੇ ਮੁਲਾਕਾਤ ਮੈਂ ਕਰਨੀ ਸੀ। ਪਿਆਰੇ ਵੇਖਣ ਵਾਲਿਓ, ਤੁਸੀਂ ਵੇਟ ਲਿਫਟਿੰਗ ਦੇ ਹਵਾਲੇ ਦੇ ਨਾਲ ਫਖਰੇ ਪਾਕਿਸਤਾਨ ਤੇ ਪੂਰੀ
ਦੁਨੀਆ ਦੇ ਵਿੱਚ ਵੇਟ ਲਿਫਟਿੰਗ ਦਾ ਇੱਕ ਮਾਰੂਫ ਨਾਂ, ਜਿਹਨੇ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਂ ਰੋਸ਼ਨ ਕਰ ਦਿੱਤਾ, ਨੂਰ ਦਸਤਗੀਰ ਬੱਟ। ਤੁਸੀਂ ਉਹਦੀਆਂ ਗੱਲਾਂ ਬਾਤਾਂ ਸੁਣੀਆਂ। ਸਾਹਿਬੋ, ਕਿਸ ਕਦਰ ਅਫਸੋਸਨਾਕ ਅਮਰ ਹੈ, ਕਿੱਡੇ ਜ਼ੁਲਮ ਵਾਲੀ ਗੱਲ ਹੈ ਕਿ ਸਾਡੇ ਇਹ ਹੁਕਮਰਾਨ, ਸਾਡੀਆਂ ਇਹ ਮੁਕਤਦਰ ਸ਼ਖਸੀਅਤ, ਇਹ ਜਦੋਂ ਇਕਤਦਾਰ ਵਿੱਚ ਆਉਂਦੇ ਨੇ, ਇਹ ਸਾਡੇ ਬਿਊਰੋਕਰੇਟਸ, ਸਾਡੇ ਦੀਗਰ तमाम ਮਹਿਕਮਿਆਂ ਦੇ ਹੁਕਾਮ ਬਾਲਾ, ਇਹ ਇੱਕ ਹਲਫ ਚੁੱਕਦੇ ਨੇ ਕਿ ਅਸੀਂ ਪਾਕਿਸਤਾਨ ਦੇ ਵਫਾਦਾਰ ਰਵਾਂਗੇ। ਪਾਕਿਸਤਾਨ ਦੀ ਵਫਾਦਾਰੀ ਦਾ ਹਲਫ ਚੁੱਕਣ ਵਾਲੇ ਬਾਦਜ਼ਾਂ ਆਪਣੇ ਆਪਣੇ ਢਿੱਡ ਦੇ ਵਫਾਦਾਰ ਹੋ ਜਾਂਦੇ ਨੇ, ਆਪਣੇ ਮੁਫਾਦਾਤ ਦੀ ਵਫਾਦਾਰੀ ਕਰਦੇ ਨੇ, ਮਤਲਬ ਪ੍ਰਸਤੀ ਤੇ ਖੁਦ ਗਰਜ਼ੀ ਦੇ ਉੱਤੇ ਉਤਰ ਆਉਂਦੇ ਨੇ। ਤੁਸੀਂ ਦੇਖੋ ਕਿ ਇੱਕ ਨੌਜਵਾਨ ਜਿਨੇ 24 ਸਾਲ ਦੀ ਉਮਰ ਦੇ ਵਿੱਚ ਪਾਕਿਸਤਾਨ ਦੇ ਵਾਸਤੇ ਏਡੇ ਏਡੇ ਵੱਡੇ ਇਜ਼ਾਜ਼ਾਤ ਲਿਆਂਦੇ ਨੇ, ਮੁਲਕ ਦਾ ਨਾਂ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਹੈ, ਮੁਲਕ ਦੇ ਵਾਸਤੇ ਐਨੇ ਮੈਡਲਸ ਲਏ ਨੇ, ਉਹਨੂੰ ਪਾਕਿਸਤਾਨ ਦੀਆਂ ਨੈਸ਼ਨਲ ਗੇਮਸ ਦੇ ਵਿੱਚ ਸ਼ਿਰਕਤ ਤੋਂ ਪਾਕਿਸਤਾਨ ਵੇਟ ਲਿਫਟਿੰਗ ਫੈਡਰੇਸ਼ਨ ਰੋਕ ਰਹੀ ਹੈ। ਤੇ ਵਜ੍ਹਾ ਕੀ ਹੈ? ਇਹਨਾਂ ਦੀ ਆਪਸੀ ਸਿਆਸਤ ਤੇ ਆਪਸੀ ਲੜਾਈਆਂ। ਪਾਕਿਸਤਾਨ ਸਪੋਰਟਸ ਬੋਰਡ ਤੇ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਤੇ ਫਿਰ ਵਿੱਚ ਇਹ ਜਿਹੜੀ ਫੈਡਰੇਸ਼ਨ ਹੈ, ਇਹਨਾਂ ਦੀਆਂ ਆਪਣੀਆਂ ਸਿਆਸਤਾਂ, ਇਹਨਾਂ ਦੇ ਆਪਣੇ ਮੁਫਾਦਾਤ ਤੇ ਨਜ਼ਰ ਕੀ ਕੀਤਾ ਜਾ ਰਿਹਾ ਹੈ, ਇਸ ਨੌਜਵਾਨ ਨੂੰ ਉਹਨਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ, ਨੂਰ ਦਸਤਗੀਰ ਬੱਟ ਨੂੰ। ਸਾਹਿਬੋ, ਦੁੱਖ ਤੇ ਇਹ ਵੇ ਕਿ ਆਪਣਾ ਕੁੱਲਾ ਝੁੱਗਾ ਵੇਚ ਕੇ ਆਪਣੇ ਪੁੱਤਰ ਨੂੰ ਪਾਕਿਸਤਾਨ ਦਾ ਫਖਰ ਬਣਾਉਣ ਵਾਲਾ ਗੁਲਾਮ ਦਸਤਗੀਰ ਬੱਟ ਇਸ ਵੇਲੇ ਇੰਤਹਾਈ ਡਿਸਕਰੇਜ ਹੋਇਆ ਫਿਰਦਾ ਹੈ। ਦੁੱਖ ਤੇ ਇਸ ਅਮਰ ਦਾ ਹੈ ਕਿ ਇੱਕ ਬੱਚਾ ਜਿਹਨੂੰ ਤੁਸੀਂ ਪਾਕਿਸਤਾਨ ਦੀ ਨੈਸ਼ਨਲ ਗੇਮਸ ਵਿੱਚੋਂ ਆਊਟ ਕਰ ਰਹੇ ਹੋ, ਉਸ ਤੋਂ ਬਾਅਦ ਨਾ ਉਹ ਏਸ਼ੀਅਨ ਗੇਮਸ ਵਿੱਚ ਹਿੱਸਾ ਲੈ ਸਕੇਗਾ, ਨਾ ਉਹ ਓਲੰਪਿਕ ਗੇਮਸ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਵਾਸਤੇ ਕੋਈ ਮੈਡਲ ਲੈ ਕੇ ਆਏਗਾ। ਤੇ ਨੁਕਸਾਨ ਕਿਹਦਾ ਹੋਇਆ? ਪਾਕਿਸਤਾਨ ਦਾ ਤੇ ਸਾਡਾ। ਇੱਜ਼ਤ ਤੇ ਤੌਕੀਰ ਕਿਹਦੀ ਘਟੀ? ਸਾਡੇ ਪਿਆਰੇ ਦੇਸ਼ ਦੀ ਤੇ ਸਾਡੀ। ਸਾਹਿਬੋ, ਸਮਝ ਨਹੀਂ ਲੱਗਦੀ ਕਿ ਇਹ ਪਾਕਿਸਤਾਨ ਦੇ ਜਿਹੜੇ ਸਪੋਰਟਸ ਬੋਰਡ ਨੇ, ਜਾਂ ਪਾਕਿਸਤਾਨ ਦੀ ਜਿਹੜੀ ਓਲੰਪਿਕ ਐਸੋਸੀਏਸ਼ਨ ਹੈ, ਜਾਂ ਪਾਕਿਸਤਾਨ ਦੀ ਸਾਡੇ ਪਿਆਰੇ ਦੇਸ਼ ਦੇ ਵਿੱਚ ਜਿਹੜੀ ਵੇਟ ਲਿਫਟਿੰਗ ਦੀ ਫੈਡਰੇਸ਼ਨ ਹੈ, ਇਹ ਕਾਹਦੇ ਵਾਸਤੇ ਬਣਾਈਆਂ ਹੋਈਆਂ ਨੇ? ਹਕੂਮਤ ਕਿਉਂ ਕਰੋੜਾਂ ਅਰਬਾਂ ਰੁਪਈਏ ਖੇਲਾਂ ਦੇ ਵਾਸਤੇ ਖਰਚ ਕਰਦੀ ਹੈ? ਇਸ ਵਾਸਤੇ ਕਿ ਜਿਹੜਾ ਖਿਲਾੜੀ ਪਾਕਿਸਤਾਨ ਦਾ ਝੰਡਾ ਸਰ ਬੁਲੰਦ ਕਰ ਰਿਹਾ, ਜਿਹੜਾ ਪਾਕਿਸਤਾਨ ਦਾ ਨਾਵਾਂ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰ ਰਿਹਾ, ਉਹਦੇ ਕੈਰੀਅਰ ਨੂੰ ਤਬਾਹ ਕੀਤਾ ਜਾਏ, ਉਹਦੇ ਅੱਗੇ ਰੁਕਾਵਟਾਂ ਖੜੀਆਂ ਕੀਤੀਆਂ ਜਾਣ, ਯਾਨੀ ਦੂਸਰੇ ਲਫ਼ਜ਼ਾਂ ਦੇ ਵਿੱਚ ਪਾਕਿਸਤਾਨ ਦੇ ਅੱਗੇ ਰੁਕਾਵਟਾਂ ਖੜੀਆਂ ਕੀਤੀਆਂ ਜਾਣ। ਪਿਆਰਿਓ, ਯਕੀਨਨ ਤੁਹਾਨੂੰ ਵੀ, ਜਿਹੜੇ ਵੀ ਪਾਕਿਸਤਾਨ ਦੇ ਤੁਹਾਡੇ ਵਰਗੇ ਮੇਰੇ ਵਰਗੇ ਮੁਹਿੱਬੇ ਵਤਨ ਸ਼ਹਿਰੀ ਨੇ, ਉਹਨਾਂ ਨੂੰ ਬੜਾ ਹੀ ਦੁੱਖ ਹੋਇਆ ਹੋਏਗਾ ਇਹ ਗੱਲਾਂ ਬਾਤਾਂ ਸੁਣ ਕੇ ਕਿ ਇੱਕ ਬੱਚਾ ਜਿਹੜਾ ਏਡੇ ਉੱਚੇ ਅਜ਼ਾਇਮ ਰੱਖਦਾ ਹੈ ਔਰ ਪਾਕਿਸਤਾਨ ਦੇ ਵਾਸਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦਾ ਹੈ ਔਰ ਪਾਕਿਸਤਾਨ ਦਾ ਪੂਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕਰਨਾ ਚਾਹੁੰਦਾ ਹੈ, ਝੰਡਾ ਬੁਲੰਦ ਕਰਨਾ ਚਾਹੁੰਦਾ ਹੈ, ਵਿਕਟਰੀ ਸਟੈਂਡ ਤੇ ਐਜ਼ ਵਰਲਡ ਚੈਂਪੀਅਨ ਖੜਾ ਹੋ ਕੇ ਮੁਲਕ ਕੌਮ ਦੀ ਇੱਜ਼ਤ ਅਫਜ਼ਾਈ ਕਰਨਾ ਚਾਹੁੰਦਾ ਹੈ, ਉਹਦੀ ਰਾਹ ਦੇ ਵਿੱਚ ਕਿਉਂ ਟੋਇਆ ਕੱਢਣ ਡਈ ਹੈ ਵੇਟ ਲਿਫਟਿੰਗ ਐਸੋਸੀਏਸ਼ਨ? ਸਾਨੂੰ ਯਕੀਨ ਹੈ ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਸਾਹਿਬ, ਸਾਡੇ ਵਜ਼ੀਰ ਆਲਾ ਪੰਜਾਬ ਮੋਹਸਨ ਨਕਵੀ ਸਾਹਿਬ ਤੇ ਸਾਡੇ ਪਾਕਿਸਤਾਨ ਦੀ ਅਜ਼ੀਮ ਫੌਜ ਦੇ ਅਜ਼ੀਮ ਜਰਨੈਲ ਸੈयद ਆਸਿਮ ਮੁਨੀਰ ਸਾਹਿਬ, ਚੀਫ ਆਫ ਆਰਮੀ ਸਟਾਫ, ਇਸ ਗੱਲ ਦਾ ਸਖਤ ਨੋਟਿਸ ਲੈਣਗੇ ਕਿਉਂਕਿ तमाम ਮੁਹਿੱਬੇ ਵਤਨ ਕੁਵਤਾਂ ਨੂੰ ਇਸ ਵੇਲੇ ਫੌਰੀ ਤੌਰ ਦੇ ਉੱਤੇ ਇਹਦਾ ਨੋਟਿਸ ਲੈਣਾ ਚਾਹੀਦਾ ਹੈ। ਖਿਲਾੜੀ ਪਬਲਿਕ ਪ੍ਰਾਪਰਟੀ ਹੁੰਦੇ ਨੇ। ਮੇਰੇ ਭਾਈ ਸੁਹੇਲ ਅਹਿਮਦ ਸਾਹਿਬ ਜਦੋਂ ਗੁਜਰਾਂਵਾਲਾ ਆਉਂਦੇ ਨੇ, ਅਜ਼ੀਜ਼ੀ ਸਾਹਿਬ, ਸਾਰੀ ਦੁਨੀਆ ਉਹਨਾਂ ਦੇ ਨਾਲ ਖਲੋ ਖਲੋ ਕੇ ਤਸਵੀਰਾਂ ਖਿਚਾਉਂਦੀ ਹੈ।
कई वाकफ भी नहीं होंगे, वो भी कहते हैं सारे स्नैप ते वो खिचवा लेंदा तस्वीर। हुण ये पब्लिक प्रॉपर्टी है, साडे मुल्क दा हीरो है, कोई बंदा भी इहनूं अपने दावत विच बुला सकदा है, इहनूं बुला के इहदे एजाज़ दे विच अपनी खुशी का इजहार कर सकदा है, दावत कर सकदा है, इन्हां दे नाल तस्वीर खिचवा सकदा है। इहदा ये मतलब तो नहीं कि साडी पाकिस्तान की वेट लिफ्टिंग की जिहड़ी फैडरेशन है ਉਹਦੀ ਜਿਹੜੀ ਪੈਰਲਲ ਬਾਡੀ ਹੈ ਇਹ ਉਹਦੇ ਕੋਈ ਮੈਂਬਰ ਨਹੀਂ ਆ, ਉਹਦੇ ਨਾਲ ਮਿਲ ਕੇ ਕੋਈ ਕਿਸੇ ਕਿਸਮ ਦਾ ਐਸਾ ਨਾਪਸੰਦੀਦਾ ਅਮਲ ਕਰਨਾ ਚਾਹੁੰਦੇ ਨੇ ਫੈਡਰੇਸ਼ਨ ਦੇ ਖਿਲਾਫ, ਜਿਹਦੇ ਤੋਂ ਫੈਡਰੇਸ਼ਨ ਪਹਿਲੇ ਹੀ ਤਪੀ ਫਿਰਦੀ ਹੈ, ਜਾਂ ਤਾਂ ਕੋਈ ਸਬੂਤ ਲਿਆਏ, ਕੋਈ ਡਾਕੂਮੈਂਟਰੀ ਚੀਜ਼ ਦਿਖਾਏ। ਇੱਕ ਤਸਵੀਰ ਹੀਰੋ ਦੇ ਨਾਲ ਤੇ ਹਰ ਬੰਦਾ ਬਣਾ ਸਕਦਾ ਹੈ। ਹਕੂਮਤ ਪਾਕਿਸਤਾਨ ਨੂੰ ਫੌਰੀ ਤੌਰ ਦੇ ਉੱਤੇ ਇਹਦਾ ਨੋਟਿਸ ਲੈਣਾ ਚਾਹੀਦਾ ਹੈ, क्योंकि चंद दिनों नैशनल साढ़े जोड़े ने कंपीटिशनस हो रहे हैं, और उहदे विच गेम्स दे विच अगर साडा नौजवान हिस्सा ना लै सकिया तो पाकिस्तान एशियन ते ओलंपिक मैडल्स जोड़े ने उन्हां तो भी महरूम हो जाएगा। सानू यकीन है अल्लाह पाक सच्चे दे घर दा कि साडे वज़ीर आज़म पाकिस्तान इस गल दा फौरी नोटिस लैणगे। अल्लाह पाक सच्चे साहिब अगे साड़ी दुआ है कि साढ़े जिहड़े ये मुक्तदर लोग ने, जिहड़े साढ़े हाकम ने, अल्लाह पाक इन्हों पाकिस्तान का मुखलस बनाए, इन्हों के दिल च जज्बा हुब्बुल वतनी आए। सबसे पहले पाकिस्तान जिहड़ा उन्होंने अपने सामने रखन, पाकिस्तान नहीं तो असी भी नहीं। इन्हों के अमल तो इस तरह के ने कि ये उस ही टहनी नूं वड्ढण डे ने जिस टहनी के उत्ते साडा घौंसला है। प्यारिओ इहदे नाल ही असीं लवांगे तुहाडे कोलों इजाज़त। तुहाडे अगे ये बेनती है कि साडे इस एपीसोड नूं ज़्यादा तो ज़्यादा शेयर करो, ज़्यादा तो ज़्यादा कोई पाकिस्तान दे अवाम ताईं साडा यह पैगाम पहुँचाओ, ताकि तमाम मुक्तदर हलकियां दे नोटिस दे विच ये गल आए कि पाकिस्तान नूं एक सोची समझी साजिश दे तहत एक वड्डे एजाज़ तो किस तरह साढ़े अपने ही इदारे महरूम करन दी नाकाम कोशिश कर रहे हैं। इंशाअल्लाह अल्लाह पाक सच्चा पाकिस्तान ते एहसान करेगा, और ये सारे पाकिस्तान दुश्मन लोग अपने इरादियां दे विच नाकाम होणगे। हुण सानू दिओ इजाज़त, रब राखा ते अल्लाह बेली। रौनक हो जाऊं चट में, चल मेले नू चलिए। ओ रौनक हो जाऊं चट में, चल मेले नू चलिए।